अस्सलाम वालेकुम। ਕੀ ਹਾਲ ਹੈ ਦੋਸਤੋ? ਮੈਂ ਤੁਹਾਡਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਬੈਠੇ ਆ ਰਾਣਾ ਅਸਲਮ ਖਾਨ ਵਕਾਰ ਸਾਹਿਬ ਤੇ ਸਾਡੇ ਵੱਲੋਂ ਚੜ੍ਹਦੇ ਪੰਜਾਬ ਦੇ ਵੀਰਾਂ ਨੂੰ ਜੀ ਸਤਿ ਸ੍ਰੀ ਅਕਾਲ। ਤੇ ਇਸ ਵੀਡੀਓ ਦੇ ਨਾਲ ਜੁੜੇ ਨਵੇਂ ਆਉਣ ਵਾਲੇ ਵੀਰਾਂ ਨੂੰ ਅਸੀਂ ਜੀ ਆਇਆਂ ਨੂੰ ਕਹਿੰਦੇ ਆ। ਅੱਜ ਦੀ ਜਿਹੜੀ ਸਾਡੀ ਵੀਡੀਓ ਆ ਇਹ ਕੋਈ ਤਾਰੀਖ ਤੇ ਨਹੀਂ ਹੈਗੀ, ਹਿਸਟਰੀ ਤੇ ਨਹੀਂ ਹੈਗੀ ਜਿੱਦਾਂ ਕਿ ਅਸੀਂ ਵੀਡੀਓ ਬਣਾਉਂਦੇ ਆ ਜਾਂ ਫਿਰ ਜ਼ਿਮੀਂਦਾਰੇ ਦੇ ਬਾਰੇ 'ਚ ਨਹੀਂ ਹੈਗੀ। ਅੱਜ ਦੀ ਵੀਡੀਓ ਹੈਗੀ ਆ ਸਾਡੀ ਮੰਗਤਿਆਂ ਬਾਰੇ। ਮੰਗਤੇ ਕਹਿ ਲੋ, ਗਦਾਗਰ ਕਹਿ ਲੋ ਜਾਂ ਫਿਰ ਭਿਖਾਰੀ ਕਹਿ ਲੋ ਤੇ ਫਕੀਰ ਵੀ ਕਹਿੰਦੇ ਆ, ਲੇਕਿਨ ਅਸੀਂ ਫਕੀਰ ਕਹਿਣਾ ਮੁਨਾਸਬ ਨਹੀਂ ਸਮਝਦੇ ਹਾਂ। ਉਹ ਸਾਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਫਕੀਰ ਲਫ਼ਜ਼ ਇੱਕ ਫਕਰ ਤੋਂ ਲਿਖੜਿਆ ਹੋਇਆ ਲਫ਼ਜ਼ ਆ ਤੇ ਬੜਾ ਉੱਚਾ ਲਫ਼ਜ਼ ਆ। ਕਿਉਂ ਜੀ ਰਾਣਾ ਸਾਹਿਬ? ਅਕਸਰ ਲੋਕ ਕਹਿ ਦਿੰਦੇ ਆ ਲੇਕਿਨ ਸਾਡੀ ਜ਼ੁਬਾਨ ਇਹ ਜ਼ੇਬ ਨਹੀਂ ਦਿੰਦੀ ਕਿ ਅਸੀਂ ਇਹ ਗੱਲ ਕਰੀਏ। ਇਸਲਾਮ ਦੇ ਵਿੱਚ ਤਾਂ ਮਨਾ ਹੈ ਹੀ ਆ। ਮੈਂ ਤਾਂ ਇਹੀ ਸਮਝਦਾ ਸ਼ਾਇਦ ਜਿਹੜੇ ਦੂਜੇ ਜਿੰਨੇ ਵੀ ਦੁਨੀਆ ਦੇ ਉੱਤੇ ਮਜ਼ਹਬ ਆ, ਮੰਗਣਾ ਉਹਦੇ ਵਿੱਚ ਜਿਹੜਾ ਕੋਈ ਚੰਗਾ ਕੰਮ ਨਹੀਂ ਸਮਝਿਆ ਜਾਂਦਾ। ਸਾਡੇ ਇਸਲਾਮ ਦੇ ਵਿੱਚ ਮੰਗਣਾ ਜਿਹੜਾ ਨਾ ਇਹਨੂੰ ਬਹੁਤ ਬੁਰਾ ਸਮਝਿਆ ਜਾਂਦਾ, ਬਲਕਿ ਮੰਗਣ ਦੀ ਵਜ੍ਹਾ ਨਾਲ ਕਮਾਣਾ ਜਿਹੜਾ ਬੰਦਾ ਬੰਦ ਕਰ ਜਾਂਦਾ। ਇਹਦੇ ਬਹੁਤ ਬੁਰੇ ਜਿਹੜੇ ਅਸਰਾਤ ਆ ਨਾ ਉਹ ਕੌਮਾਂ ਦੇ ਉੱਤੇ ਪੈਂਦੇ ਆ। ਕੌਮਾਂ ਤਬਾਹ ਹੋ ਜਾਂਦੀਆਂ। ਤਬਾਹੀ ਦੀ ਤੁਸੀਂ ਪਹਿਲੀ ਪੌੜੀ ਦੇ ਉੱਤੇ ਪੈਰ ਰੱਖਣਾ ਜਦੋਂ ਤੁਸੀਂ ਮੰਗਣਾ ਸ਼ੁਰੂ ਕਰ ਦਿੰਦਾ। ਇਹ ਹੈ ਤਾਂ ਦੁਨੀਆ ਦਾ ਇਹਨੂੰ ਕਹਿੰਦੇ ਆ ਕਿ ਸਭ ਤੋਂ ਔਖਾ ਕੰਮ ਆ, ਲੇਕਿਨ ਬਹੁਤ ਸਾਰੇ ਲੋਕ ਇਹ ਗੱਲ ਕਰਦੇ ਆ ਤੇ ਸਾਰਾ ਕੁਝ ਇਹ ਚੱਲ ਰਿਹਾ, ਨਿਜ਼ਾਮ ਚੱਲੀ ਜਾਂਦਾ ਤੇ ਚੱਲੀ ਜਾਣਾ। ਬਾਕੀ ਅੱਜ ਅਸੀਂ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੇ ਨਾਲ ਇਸ ਬਾਰੇ ਤੇ ਗੱਲਬਾਤ ਕਰਾਂਗੇ। ਕੁਝ ਮੇਰੇ ਜ਼ਿਹਨ ਦੇ ਵਿੱਚ ਇਹੋ ਜਿਹੇ ਸਵਾਲ ਹੈਗੇ ਸੀ ਜਿਹੜੇ ਕਿ ਮੈਂ ਕੁਝ ਪੜ੍ਹਿਆ ਜਾਂ ਦੇਖਿਆ ਉਹਦੇ ਬਾਰੇ 'ਚ, ਤੇ ਇਹ ਇੱਕ ਬੜੀ ਬੁਰੀ ਉਹ ਆ ਤੇ ਇਹਦੀ ਸਾਡੇ ਪਾਕਿਸਤਾਨੀ ਕੌਮ ਦੇ ਉੱਤੇ ਬਹੁਤ ਬੁਰੇ ਅਸਰ ਪੈ ਚੁੱਕੇ ਆ। ਤੇ ਇਸ ਬਾਰੇ ਗੱਲ ਕਰਦੇ ਆ ਜੀ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾਲ। ਰਾਣਾ ਸਾਹਿਬ ਅਸਲਾਮ ਵਾਲੇਕੁਮ। ਰਾਣਾ ਸਾਹਿਬ, ਸਭ ਤੋਂ ਪਹਿਲਾਂ ਮੇਰਾ ਤੁਹਾਡੇ ਨਾਲ ਸਵਾਲ ਇਹ ਹੈਗਾ ਆ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਇੱਕ ਰਿਪੋਰਟ ਦੇਖੀ ਆ ਕਿ ਪਾਕਿਸਤਾਨ ਦੇ ਵਿੱਚ 25 ਕਰੋੜ ਜਾਂ 26 ਕਰੋੜ ਅਸੀਂ ਸਾਡੀ ਆਬਾਦੀ ਹੈਗੀ ਆ ਤੇ ਕਹਿੰਦੇ 4 ਕਰੋੜ ਜਿਹੜੇ ਆ ਉਹ ਮੰਗਣ ਵਾਲੇ ਆ। ਤੇ ਇਹ ਮੇਰੇ ਖਿਆਲ ਦੇ ਵਿੱਚ ਇਹ 7ਵਾਂ ਜਾਂ 8ਵਾਂ ਹਰ ਬੰਦਾ ਜਿਹੜਾ ਉਸ ਰਿਪੋਰਟ ਦੇ ਮੁਤਾਬਕ। ਇਹ ਰਿਪੋਰਟ ਬੜੀ ਚੱਲ ਰਹੀ ਹੈ ਜੀ ਸੋਸ਼ਲ ਮੀਡੀਆ ਤੇ ਪਿਛਲੇ ਦਿਨਾਂ 'ਚ ਨਾ ਜੀ। ਇਹਦੇ ਤੇ ਵੱਡੇ ਯੂਟਿਊਬਰਾਂ ਨੇ ਵੀਡੀਓ ਬਣਾਈਆਂ ਹੈਗੀਆਂ। ਵੀ ਮੈਨੂੰ ਆਪਣੇ ਹਿਸਾਬ ਨਾਲ ਮੈਂ ਗੱਲ ਕਰਦਾ ਕਿ ਮੈਨੂੰ ਤਾਂ ਨਹੀਂ ਲੱਗਦਾ ਵੀ ਹਰ 8ਵਾਂ ਬੰਦਾ ਮੰਗਦਾ ਫਿਰਦਾ। ਤੁਸੀਂ ਇਹਦੇ ਬਾਰੇ 'ਚ ਕੀ ਕਹਿੰਦੇ ਆ ਤੇ ਇਹ ਕੀ ਪਾਕਿਸਤਾਨ 'ਚ ਇਦਾਂ ਹੀ ਆ ਕਿ ਇਹ ਕੀ ਗੱਲਬਾਤ ਹੈ ਜੀ? ਪਹਿਲੇ ਤਾਂ ਸਭ ਤੋਂ ਪਹਿਲੇ ਨਾ ਇਹ ਰਿਪੋਰਟ ਤੇ ਗੱਲ ਹੋ ਜੇ। ਇਹ ਰਿਪੋਰਟ ਬੁਨਿਆਦੀ ਤੌਰ ਤੇ ਨਾ ਅਪ੍ਰੈਲ 2024 ਚ ਨਾ ਡਾਨ ਚ ਲੈਟਰ ਟੂ ਦਾ ਐਡੀਟਰ ਤੇ ਨਾ ਛਪਿਆ ਸੀ। ਕਿਸੇ ਬੰਦੇ ਨੇ ਨਾ ਭੇਜਿਆ ਸੀ ਡਾਨ ਦੀ ਆਪਣੀ ਕੋਈ ਰਿਪੋਰਟ ਨਹੀਂ ਸੀ। ਇਹ ਬਾਅਦ ਵਿੱਚ ਕੋਈ ਜੁਲਾਈ ਜੇ ਚ ਨਾ ਇਹਦੇ ਤੇ ਨਜ਼ਰ ਪੈ ਗਈ ਕੁਝ ਬੰਦਿਆਂ ਨੂੰ। ਫਿਰ ਇੰਡੀਆ ਦੇ ਨਾ ਕਾਫੀ ਸਾਰੀਆਂ ਜਿਹੜੀਆਂ ਸਾਈਟਾਂ ਵਾਂ ਜਾਂ ਅਖਬਾਰ ਵਗੈਰਾ ਹੈ ਆ, ਇਕਨੋਮਿਕ ਟਾਈਮ ਹੋ ਗਿਆ, ਟਾਈਮ ਆਫ ਇੰਡੀਆ ਹੋ ਗਿਆ, ਫਸਟ ਪੋਸਟ ਹੋ ਗਿਆ, ਉਹਨਾਂ ਨੇ ਜਨਾਬ ਇਹਦੇ ਤੇ ਨਾ ਸਟੋਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ। YouTube ਚੈਨਲ ਤੇ ਅਰੇਬ ਨਿਊਜ਼ ਆ ਉਹਨੇ ਈਵਨ ਕਿ ਪਾਕਿਸਤਾਨ 'ਚ ਬੜੇ ਸੰਜੀਦਾ ਕਿਸਮ ਦੇ ਯੂਟਿਊਬਰ ਜਿਹੜੇ ਆ ਨਾ ਉਹਨਾਂ ਨੇ ਵੀ ਵੀਡੀਓ ਹਾਂ ਇੱਕ ਪਾਕਿਸਤਾਨ ਦੇ ਬੜੇ ਅੱਛੇ ਯੂਟਿਊਬਰ ਹੈ ਆ, ਬਹੁਤ ਅੱਛਾ ਨਾਮ ਆ ਉਹਨਾਂ ਦਾ, ਹੁਣ ਮੈਂ ਨਾਮ ਤਾਂ ਨਹੀਂ ਲਵਾਂਗਾ ਹੈ। ਤੇ ਉਹਨਾਂ ਦੇ ਕੁਝ 4 ਲੱਖ ਵਿਊਜ਼ ਯਾਨੀ ਕਿ ਜਿਹੜਾ ਵਾ ਨਾ ਉਹਨਾਂ ਦੇ ਤੇ ਬਹੁਤ ਸਾਰੇ ਲੋਕੀ ਇਸ ਤੋਂ ਲੇਕਿਨ ਉਹਦੇ 'ਚ ਰਿਪੋਰਟ ਹੈ ਕਿ ਨਾ ਸਾਰੀਆਂ ਗੱਲਾਂ ਨੇਗੇਟ ਨਹੀਂ, ਥੋੜੀਆਂ ਦੇ ਸ਼ੱਕ ਸ਼ੁਬਾ ਹੋ ਸਕਦਾ, ਲੇਕਿਨ ਉਹ ਐਡੀ ਪਰਾਂ ਸਿੱਟਣ ਵਾਲੀ ਵੀ ਨਹੀਂ ਹੈ। ਜਿਸ ਤਰ੍ਹਾਂ ਕਹਿੰਦੇ ਨੇ ਕਿ ਬਾਹਰ ਯਾਰ 10 ਕੁੱਤੇ ਖੜੇ ਆ, ਜੇ 10 ਨਹੀਂ ਤਾਂ ਕੋਈ 2 4 5 ਹੈ ਆ ਗੜੀ ਜਿਹੜੀ ਆ ਸੁਣਨੀ ਕੋਈ। 4 ਕਰੋੜ ਨਾ ਸਹੀ, ਤੁਹਾਡਾ ਮਤਲਬ ਵੀ ਕਰੋੜ ਤਾਂ ਜ਼ਰੂਰ ਹੈ। ਕਰੋੜ ਹਾਂਜੀ ਠੀਕ ਹੈ। ਹੁਣ ਪਾਕਿਸਤਾਨ ਦੀ ਆਬਾਦੀ ਜਿਹੜੀ ਹੈ ਨਾ ਉਹ ਹੈ ਕੋਈ 25 ਕਰੋੜ ਦੇ ਨੇੜੇ। ਇਸ ਰਿਪੋਰਟ 'ਚ ਇਹ ਸੀ 23 ਕਰੋੜ ਆਬਾਦੀ ਹੈ ਤੇ 38 ਮਿਲੀਅਨ ਯਾਨੀ ਕਿ 3 ਕਰੋੜ 80 ਲੱਖ ਭਿਖਾਰੀ ਹੈ। ਇਹ ਰਿਪੋਰਟ ਦੇ ਮੁਤਾਬਕ ਇਹ ਸੀ ਵੀ ਕਰਾਚੀ 'ਚ ਇੱਕ ਭਿਖਾਰੀ ਰੋਜ਼ਾਨਾ 2000 ਰੁਪਏ ਕਮਾਉਂਦਾ ਵਾ, ਲਾਹੌਰ 'ਚ 1400 ਕਮਾਉਂਦਾ ਵਾ, ਇਸਲਾਮਾਬਾਦ 950 ਹੁੰਦਾ ਵਾ। ਜਰਾ ਇਸਲਾਮਾਬਾਦ ਵਾਲੇ ਪੜ੍ਹੇ ਲਿਖੇ ਨੇ ਘੱਟ ਜਾਂਦੇ ਆ ਖਰਾਬ। ਤੇ ਔਸਤਨ 850 ਰੁਪਇਆ ਨਾ ਸਾਡਾ ਕੌਮੀ ਯਾਨੀ ਕਿ ਜਿਹੜਾ ਐਵਰੇਜ ਜਿਹੜੀ ਹੈ ਨਾ ਇਹ ਹੈ। ਇਸ ਤਰ੍ਹਾਂ ਕਹਿੰਦੇ ਕੋਈ 32 ਅਰਬ ਰੁਪਈਆ ਰੋਜ਼ਾਨਾ ਜਿਹੜਾ ਵਾ ਨਾ ਇਹ ਜਾਂਦਾ ਇਹਨਾਂ ਨੂੰ ਮੰਗਤਿਆਂ ਨੂੰ। ਉਹ ਜਿਹੜਾ ਕੋਈ 117 ਖਰਬ ਰੁਪਈਆ ਯਾਨੀ ਕਿ ਜਿਹੜਾ ਵਾ ਨਾ ਸਾਲਾਨਾ ਮੰਗਦਾ। 117 ਖਰਬ ਜਿਹਨੂੰ ਅਗਰ ਡਾਲਰਾਂ 'ਚ ਕਹੀਏ ਤੇ ਅਸੀਂ 42 ਅਰਬ ਡਾਲਰ ਆ। ਤੇ ਸਾਡੇ ਜਿਹੜੇ ਬਾਹਰੋਂ ਪੈਸੇ ਯਾਨੀ ਕਿ ਜਿਹੜੇ ਹੈ ਨਾ ਜਿਹੜਾ 1 ਕਰੋੜ ਸਾਡਾ ਬੰਦਾ ਬਾਹਰੋਂ ਪੈਸਾ ਭੇਜਦਾ ਵਾ ਹੈ ਉਹ 1921 ਦੇ ਮੁਤਾਬਕ ਜਿਹੜਾ ਵਾ ਨਾ
ਉਹ ਕੋਈ 32 ਅਰਬ ਡਾਲਰ ਸੀ। ਇਹ ਯਾਨੀ ਕਿ 48 ਅਰਬ ਡਾਲਰ ਯਾਨੀ ਕਿ ਉਸ ਤੋਂ ਵੀ 1921 ਨਾ 2000 ਸੌਰੀ 2021 ਹੈ 2021 ਹਾਂ ਤੇ ਇਹਦੇ ਤੋਂ ਯਾਨੀ ਕਿ ਲੱਗਦਾ ਕਿ ਲੇਕਿਨ ਇਹ ਗ੍ਰੈਵਿਟੀ ਹੈ ਇਹਦੇ ਚ, ਕਿਉਂਕਿ ਇੱਕ ਮੈਂ ਹੋਰ ਖਬਰ ਪੜ੍ਹੀ ਸੀ ਵੀ 4 ਲੱਖ ਭਿਖਾਰੀ ਤਾਂ ਸਿਰਫ ਰੋਜ਼ਿਆਂ 'ਚ ਕਰਾਚੀ ਜਾਂਦੇ ਅੱਛਾ ਹੈ। ਤੇ ਫਿਰ ਇਹਦਾ ਤਾਂ ਪਾਕਿਸਤਾਨ 'ਚ ਵੈਸੇ ਵੀ ਤੁਸੀਂ ਕਿਤੇ ਚਲੇ ਜਾਓ ਸ਼ਹਿਰਾਂ 'ਚ ਹਾਂਜੀ ਤੇ ਤੁਹਾਨੂੰ ਹਰ ਕੋਈ ਇਸ਼ਾਰੇ ਤੇ ਪਾਰਕਿੰਗ ਕੋਈ ਜਿਹੜਾ ਵਾ ਹੋਟਲ ਕੋਈ ਕਿਤੇ ਕੋਈ ਵੀ ਜਿਹੜਾ ਹੈ ਉੱਥੇ ਤੁਸੀਂ ਇਸ਼ਾਰੇ ਤੇ ਖੜੋ ਸਹੀ ਤੇ ਇੱਕ ਕਾਰ ਵਾਲਾ ਹੁੰਦਾ ਤੇ ਉਸ ਹਿਸਾਬ ਨਾਲ ਤਾਂ ਅਗਰ ਜੇ ਦੇਖਿਆ ਜਾਏ ਨਾ ਹਰ ਕਾਰ ਦੇ ਨਾਲ 4 ਲੱਗੇ ਹੁੰਦੇ ਤੇ ਗੱਲ ਠੀਕ ਨਹੀਂ ਲੱਗਦੀ ਆ। ਨਹੀਂ ਗੱਲ ਨਹੀਂ ਫੇਰ ਵੀ ਜੀ ਹੁਣ ਦੇਖੋ ਨਾ ਅਸੀਂ ਆ ਪਿੰਡ ਦੇ ਵਾਸੀ ਆ, ਅਸੀਂ ਇੱਥੇ ਦੇ ਰਹਿਣ ਵਾਲੇ ਆ, ਅਸੀਂ ਆਪਣੇ ਪਿੰਡ 'ਚ ਹੁਣ ਦੇਖੀਏ ਤੇ ਜੇ ਐਂ ਜੋ 6ਵਾਂ-7ਵਾਂ ਬੰਦਾ ਦੇਖੀਏ ਤਾਂ ਅੱਡਾ ਪਿੰਡ ਮੰਗਦਾ ਫਿਰ ਤਾਂ ਨਹੀਂ, ਇਦਾਂ ਦੀ ਗੱਲ ਨਹੀਂ ਹੈ। ਇਹਦੇ 'ਚ ਫਰਕ ਜ਼ਰੂਰ ਆ, ਲੇਕਿਨ ਇਹ ਨਹੀਂ ਹੈ ਕਿ ਇਹਨੂੰ ਅਸੀਂ ਪਿੱਛੇ ਹੀ ਸਿੱਟ ਦਈਏ ਇਸ ਗੱਲ ਨੂੰ, ਇਹ ਹੈ ਜ਼ਰੂਰ ਹੈ, ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਅੱਛਾ ਰਾਣਾ ਸਾਹਿਬ, ਸਭ ਤੋਂ ਵੱਡਾ ਨੁਕਸਾਨ ਵੀ ਕਹਿੰਦੇ ਸਊਦੀਆ ਤੇ ਦੁਬਈ ਦੇ ਵਿੱਚ ਇਹਨਾਂ ਤੇ ਇਹ ਪਾਬੰਦੀ ਲੱਗ ਗਈ ਹੋਈ ਹੈ, ਇਹਦੇ ਬਾਰੇ 'ਚ ਤੁਸੀਂ ਇਹ ਗੱਲ ਠੀਕ ਆ ਵੀ ਇਹ ਇਦਾਂ ਹੋਇਆ? ਹਾਂਜੀ, ਇਹ ਅਸਲ 'ਚ ਨਾ ਹੁਣ ਤੁਸੀਂ ਗੱਲ ਕਿਤੇ ਬਾਅਦ ਵਿੱਚ ਫਿਰ ਨਾ ਕਹੋ ਵੀ ਮੇਰਾ ਕੋਈ ਸਵਾਲ ਸੀ ਖਾ ਗਿਆ, ਤੁਹਾਡੇ ਤੇ ਇਹ ਨਹੀਂ ਹੋ ਸਕਦਾ ਸਵਾਲ ਆ ਇਹ ਹੋਵੇ। ਇਹ ਜਿਹੜੇ ਮੰਗਣ ਵਾਲੇ ਆ ਨਾ ਇਹ ਜ਼ਿਆਦਾਤਰ ਜਾਂਦੇ ਆ 2 ਰੂਟਾਂ ਤੇ। ਇੱਕ ਜਾਂਦੇ ਆ ਉਮਰੇ ਦੇ ਬਹਾਨੇ ਸਊਦੀ ਅਰਬ, ਦੂਸਰਾ ਇਹ ਜਾਂਦੇ ਆ ਜ਼ਿਆਰਤਾਂ ਦੇ ਬਹਾਨੇ ਨਾ ਈਰਾਨ ਤੇ ਇਰਾਕ। ਅੱਛਾ ਅੱਛਾ ਹੈ ਇਹ 2 ਯਾਨੀ ਕਿ ਇਹਨਾਂ ਦੀਆਂ ਨਾ, ਤੇ ਫਿਰ ਤੀਸਰੀ ਹੁਣ ਇਹਨਾਂ ਨੇ ਡੈਸਟੀਨੇਸ਼ਨ ਜਿਹੜੀ ਆ ਨਾ ਉਹ ਬਣਾਈ ਆ UAE ਵਾਲੀ, ਦੁਬਈ ਮਤਲਬ ਅਰਬ ਇਮਾਰਤ, ਕੱਲੇ ਦੁਬਈ ਨਹੀਂ ਯਾਨੀ ਕਿ ਸਾਰੇ ਇਹ ਉੱਥੇ ਯਾਨੀ ਕਿ ਇੱਥੇ ਬਹੁਤ ਜ਼ਿਆਦਾ, ਉੱਥੇ ਤਾਂ ਹੁਣ ਉਹਨਾਂ ਨੇ ਪਾਬੰਦੀ ਉਹਨਾਂ ਨੇ ਤਾਂ ਫੜ ਕੇ ਬੜੇ ਬੰਦੇ, ਬਲਕਿ ਇੱਕ ਬੜੀ ਸ਼ਰਮਿੰਦਗੀ ਵਾਲੀ ਗੱਲ ਆ ਵੀ 100 ਤੋਂ 80 ਜੇ ਫੜੇ ਨਾ ਭਿਖਾਰੀ ਪਾਕਿਸਤਾਨ। ਅੱਛਾ ਜੀ ਦੇਖੋ ਜੀ, ਕਹਿੰਦੇ ਆ ਰਾਣਾ ਸਾਹਿਬ ਦੱਸਦੇ ਆ ਵੀ 100 ਅਗਰ ਬੰਦੇ ਫੜੇ ਆ ਨਾ ਭਿਖਾਰੀ ਤੇ 80 ਬੰਦੇ ਉਹਦੇ ਵਿੱਚ ਪਾਕਿਸਤਾਨੀ ਨਿਕਲੇ ਆ। ਤੇ ਰਾਣਾ ਸਾਹਿਬ ਚਲੋ ਇਹਨਾਂ ਤੇ ਪਾਬੰਦੀ ਲਾਈ ਆ, ਇਹ ਚੰਗਾ ਕੀਤਾ, ਇਹ ਤਾਂ ਗੱਲ ਠੀਕ ਹੈਗੀ ਆ ਇਹ, ਪਰ ਇਹਦੀ ਵਜ੍ਹਾ ਨਾਲ ਇਹ ਪਾਬੰਦੀ ਇਹਨਾਂ ਤੇ ਹੀ ਲੱਗੀ ਆ ਕੋਈ ਇਹ ਸਾਰੇ ਪਾਕਿਸਤਾਨੀਆਂ ਤੇ ਹੀ ਲੱਗ ਗਈ? ਨਹੀਂ ਜੀ, ਇਹਨਾਂ ਤੇ ਪਾਬੰਦੀ ਜਿਹੜੀ ਆ ਨਾ ਇਹਨਾਂ ਤੇ ਨਹੀਂ ਲੱਗੀ ਹੈ, ਇਹਨਾਂ ਨੂੰ ਤਾਂ ਖੈਰ ਭੋਜਨ ਦਾ ਕੋਈ ਨਹੀਂ ਮਸਲਾ ਸੀ। ਅੱਛਾ ਮਸਲਾ ਨਾ ਇਹ ਹੋਇਆ ਵਾ ਕਿ ਅਗਰ ਇਹਨਾਂ ਤੇ ਪਾਬੰਦੀ ਲੱਗਦੀ ਨਾ ਫਿਰ ਤਾਂ ਖੈਰ ਸੀ। ਹੁਣ ਇਹਨਾਂ ਦੀ ਵਜ੍ਹਾ ਤੋਂ ਸਾਰੇ ਪਾਕਿਸਤਾਨੀਆਂ ਤੇ UAE 'ਚ ਪਾਬੰਦੀ ਲੱਗ ਗਈ ਤੇ ਸਊਦੀ ਅਰਬ ਵੀ ਉਹਨਾਂ ਨੇ ਵੀ ਬੜੇ ਵਾਸ਼ਗਾਫ ਜਿਹਾ ਕਹਿਤਾ ਕਿ ਇਹਨਾਂ ਨੂੰ ਨਾ ਰੋਕੋ, ਉੱਥੇ ਵੀ ਯਾਨੀ ਕਿ ਸਖਤੀ ਬਹੁਤ ਜ਼ਿਆਦਾ ਜਿਹੜਾ ਵਾ ਨਾ ਹੋ ਰਹੀ ਹੈ। ਤੇ ਇਹ ਤੁਸੀਂ ਹਿਸਾਬ ਲਾ ਲਓ ਕਿ ਪਾਕਿਸਤਾਨੀ ਜਿਹੜੇ ਆ ਨਾ ਇਸ ਟਾਈਮ ਦੁਨੀਆ 'ਚ ਕੋਈ 1 ਕਰੋੜ ਪਾਕਿਸਤਾਨੀ ਬਾਹਰ ਆ, ਜਿਹਦੇ 'ਚ ਕੋਈ ਸਊਦੀ ਅਰਬ ਵਿੱਚ 18 ਲੱਖ ਆ ਤੇ 16 ਲੱਖ UAE 'ਚ ਆ, ਤੇ 16 ਲੱਖ ਦੇ ਨੇੜੇ ਤਕਰੀਬਨ UK 'ਚ ਆ, ਅਮਰੀਕਾ 'ਚ ਕੋਈ 7 ਲੱਖ ਆ, ਕੁਵੈਤ 'ਚ 3 ਲੱਖ ਆ, ਕੈਨੇਡਾ 'ਚ। ਤੇ ਲੇਕਿਨ ਇਹ ਜਿਹੜੇ ਮੰਗਤੇ ਆ ਨਾ ਇਹ ਤਾਂ ਐਡੇ ਇੰਟਰਨੈਸ਼ਨਲ ਹੋ ਗਏ ਆ ਨਾ ਕਿ ਈਵਨ ਕਹਿੰਦੇ ਜਾਪਾਨ ਵਗੈਰਾ ਤੱਕ ਇਹ ਹੁਣ ਪਾਈਦਾ। ਅੱਛਾ ਹਾਂ, ਇਹ ਬਹੁਤ ਫੈਲ ਗਏ। ਤੁਸੀਂ ਇਹ ਦੇਖੋ ਨਾ ਫਿਰ ਜਿਹੜੇ ਆਪਣੇ ਬੱਚਿਆਂ ਦਾ ਰਿਜ਼ਕ ਮਿਹਨਤ ਕਰਨ ਵਾਲੇ ਬੰਦੇ ਸਊਦੀਆ UAE ਜਿੱਥੇ ਪਾਬੰਦੀ ਲੱਗੀ, ਅਸੀਂ ਉਹਨਾਂ ਮੁਲਕਾਂ ਦੀ ਗੱਲ ਕਰਾਂਗੇ ਫਿਲਹਾਲ ਤਾਂ, ਵੀ ਉਹ ਲੋਕ ਉਹਨਾਂ ਦਾ ਅੱਗਾ ਮਾਰਿਆ ਇਹਨਾਂ ਨੇ ਜੀ। ਇਹਨਾਂ ਨੇ ਸਮਝੋ ਕਿ ਕੋਈ 40-45 ਲੱਖ ਪਾਕਿਸਤਾਨੀ ਹੈ ਨਾ ਜਿਹੜੇ, ਉਹਨਾਂ ਦੇ ਸਰ ਉੱਥੇ ਕੰਮ ਕਰਨ ਵਾਲਿਆਂ ਦੇ ਝੁਕਾਤੇ ਆ ਸ਼ਰਮ ਨਾਲ, ਪਰ ਉਹਨਾਂ ਨੂੰ ਔਖੇ ਵੇਲੇ 'ਚ ਪਾਤਾ ਹੈ। ਉੱਥੇ ਹਰ ਬੰਦਾ ਯਾਨੀ ਕਿ ਮੁਲਕ ਦੀ ਬਦਨਾਮੀ ਵੀ ਹੈ, ਸ਼ੱਕੋ ਸ਼ੁਬੇ ਦੀ ਨਜ਼ਰ ਨਾਲ ਯਾਨੀ ਕਿ ਜਿਹੜਾ ਦੇਖਦਾ ਉਹ ਕਹਿੰਦੇ ਕਿ ਪਾਕਿਸਤਾਨੀ ਮੰਗਤੇ ਹੀ ਆ। ਅੱਛਾ ਫਿਰ ਰਾਣਾ ਸਾਹਿਬ ਇਹਦੇ ਵਾਸਤੇ ਕੋਈ ਜਿਹੜੀ ਸਾਡੀ ਸਰਕਾਰਾਂ ਇਹੋ ਜੀ ਕੋਈ ਛਾਣਨੀ ਨਹੀਂ ਲਾਈ ਹੋਈ ਵੀ ਇਹਨੂੰ ਛਾਣਨ ਤੇ ਮੰਗਤੇ ਥੱਲੇ ਡਿੱਗ ਜਾਣ ਬਾਕੀ ਜਾਣ, ਮੁਲਕਾਂ ਨਾਲ ਕੋਈ ਉਹਨਾਂ ਦੀ ਕੋਈ ਕੁਝ ਕੀਤਾ ਇਹਨਾਂ ਵਾਸਤੇ? ਦੂਜੇ ਬੰਦੇ ਕਾਫੀ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ, ਕਾਫੀ ਸਾਰੇ ਯਾਨੀ ਕਿ ਬੰਦੇ, ਲੇਕਿਨ ਇਹ ਤਾਦਾਦ ਚ ਇੰਨੇ ਜ਼ਿਆਦਾ ਨੇ ਜਿਸ ਤਰ੍ਹਾਂ ਸ਼ਹਿਦ ਦੀ ਮੱਖੀਆਂ ਅਗਰ ਜੋ ਉੜ ਕੇ ਤੇ ਬੰਦੇ ਨੂੰ ਪੈ ਜਾਣ ਨਾ ਕਿੰਨੀਆਂ ਨੂੰ ਹਟਾਏਗਾ। ਇਹ ਇਹਨਾਂ ਦਾ ਹੈ ਛੱਤੇ ਵਾਲੇ ਹਿਸਾਬ, ਇਹ ਹੈ ਹੀ ਬਹੁਤ ਜ਼ਿਆਦਾ। ਇਹ ਅਸਲ ਚ ਸ਼ੁਰੂ ਚ ਮਸਲਾ ਜਿਹੜਾ ਨਾ ਦਬਾਉਣਾ ਚਾਹੀਦਾ ਸੀ, ਲੇਕਿਨ ਇਹ ਵੱਧਦੇ ਕਿਉਂਕਿ ਇਹਦੇ ਚ ਹੋ ਗਿਆ ਲੋਕਾਂ ਨੂੰ ਆਸਾਨੀ ਹੈ। ਹੁਣ ਇੱਥੇ ਤੁਸੀਂ ਦੇਖ ਲਓ ਨਾ, ਪਾਕਿਸਤਾਨ ਇਹ ਦੇਖ ਲਓ, ਇੱਥੇ ਦਿਹਾੜੀ ਪਿੰਡਾਂ 'ਚ 800-900 ਆ, ਸ਼ਹਿਰ 'ਚ 1200 ਆ। ਇਹ ਹੁਣ ਜਦੋਂ ਬਗੈਰ ਕੰਮ ਕੀਤੇ ਕਿਸੇ ਬੰਦੇ ਨੂੰ 2000 ਰੁਪਈਆ ਮਿਲ ਜੇ, ਉਹਨੂੰ ਕੀ ਲੋੜ ਆ ਉਹ ਸਵੇਰ ਤੋਂ ਸ਼ਾਮ ਤੱਕ ਤਾਂਜੀਆ ਚੱਕਣ ਦੀ?
ਤੇ ਇਹ ਨਾ ਪਾਕਿਸਤਾਨ ਚ ਬਲਕਿ ਹੁਣ ਮੈਨੂੰ ਸਨ ਨਹੀਂ ਯਾਦ ਹੈ 2022 ਜੇ ਇੱਕ ਸੈਨੇਟ ਚ ਵੀ ਬਿੱਲ ਮਨਜ਼ੂਰ ਹੋਇਆ ਵੀ ਇਹਨੂੰ ਮੰਗਣੇ ਵਾਲੇ ਕੰਮ ਨੂੰ ਬੰਦ ਕਰੋ। ਇਸਲਾਮਾਬਾਦ ਵਿੱਚ ਤਾਂ ਕਾਫੀ ਜ਼ਿਆਦਾ ਪਾਬੰਦੀ ਆ। ਔਰ ਅੱਛਾ ਇਹ ਮਸਲਾ ਐਸਾ ਨਹੀਂ ਹੈ ਕਿ ਖਤਮ ਨਾ ਹੋ ਸਕੇ। ਬੰਗਲਾਦੇਸ਼ ਸਾਡੇ ਕੋਲ ਉਹਨਾਂ ਨੇ ਜਨਾਬ ਉੱਥੇ ਬਿਲਕੁਲ ਪਾਬੰਦੀ ਆ। ਉਹਨਾਂ ਨੇ ਕੋਈ 52 ਅਰਬ ਡਾਲਰ 4 ਸਾਲਾਂ 'ਚ ਜਿਹੜਾ ਵਾ ਨਾ ਉਹਨਾਂ ਨੇ ਇਹਨੂੰ ਕੰਮ ਕਾਰ ਤੇ ਲਾਇਆ। ਫਿਰ ਅੱਛਾ ਮੈਂ ਇੱਕ ਗੱਲ ਕਰਾਂਗਾ, ਸਾਡੀ ਗੌਰਮੈਂਟ ਨਾ ਇੱਕ ਤਾਂ ਇਹ ਆ ਮੰਗਤੇ, ਸਾਡੀ ਕੌਮ ਗੌਰਮੈਂਟ ਤਾਂ ਸਕੀਮ ਦੇ ਤਹਿਤ ਮੰਗਤੇ ਬਣਾ ਰਹੀ ਹੈ ਲੋਕਾਂ ਨੂੰ। ਹਾਂ ਆ ਜਿਹੜਾ ਬੇਨਜ਼ੀਰ ਇਨਕਮ ਸਪੋਰਟ ਪ੍ਰੋਗਰਾਮ ਬਿਲਕੁਲ ਇਹੀ ਹੈ ਹੈ, ਇਹਨਾਂ ਨੂੰ ਅਗਰ ਕੰਮ ਕਰਕੇ ਦਿੱਤਾ ਹਾਂ। ਜਾਵੇ ਜਾਂ ਉਹਦੇ ਨਾਲ ਕੋਈ ਇੰਡਸਟਰੀ ਖੜੀ ਹਾਂ। ਕੀਤੀ ਜਾਵੇ ਉਨਾ ਹੀ ਉਸ ਖਵਾਤੀਨ ਨੂੰ ਹੁਣ ਜਿਹੜੇ ਬੰਦੇ ਨੂੰ ਯਾਨੀ ਕਿ ਉਹ ਕੋਈ 15-20 ਹਜ਼ਾਰ ਉਦੋਂ ਮਿਲਦਾ ਵਾ, ਕੋਈ 5-7 ਹਜ਼ਾਰ ਉਹ ਪਿੰਡ ਵਾਲਿਆਂ ਕੋਲ ਹੋਰ ਜਗ੍ਹਾ, ਫਿਰ ਉਹ ਕੋਈ ਰਜਿਸਟਰਡ ਹੈਗੇ ਆ, ਰਜਿਸਟਰਡ ਮੰਗਤੇ ਉਹ ਅਗਲੇ ਕਹਿੰਦੇ ਫਲਾਹ ਹਰ ਜਗ੍ਹਾ ਤੇ ਉਹਨਾਂ ਨੇ ਅਲੱਗ-ਅਲੱਗ ਬੰਦਿਆਂ ਤੇ ਕਿਸੇ 3000 ਮਿਲਦਾ, ਕਿਸੇ 2000 ਮਿਲਦਾ, ਉਹਨਾਂ ਨੇ ਨਾਮ ਲਗਾਏ ਹੁੰਦੇ ਆ। ਚੌਧਰੀ ਕੋਲ ਵੀ ਉਹਨੇ ਜਾਣਾ, ਚੇਅਰਮੈਨ ਕੋਲ ਵੀ ਉਹਨੇ, ਪਿੰਡ ਦੇ ਨੰਬਰਦਾਰ ਕੋਲ ਵੀ ਜਾਣਾ, ਪਿੰਡ ਦੇ ਹੋਰ ਲੋਕਾਂ ਨੂੰ ਵੀ ਪਤਾ ਵੀ ਫਲਾਣੇ ਸਾਰੇ ਇਮਦਾਦ ਉਹਨਾਂ ਨੂੰ ਕਰਦੇ। ਸਫੇਦ ਪੋਸ਼ ਜਿਹੜਾ ਬੰਦਾ ਉਹਦਾ ਤਾਂ ਜਨਾਬ ਜੀ ਜਿਹੜਾ ਹੱਕਦਾਰ ਆ, ਦੇਖੋ ਹੱਕਦਾਰ ਵੀ ਮੌਜੂਦ ਆ ਜਿਨ੍ਹਾਂ ਦੇ ਕੋਈ ਸਫੇਦ ਪੋਸ਼ ਕੇ ਹੱਕ ਕਿਧਰੇ ਹੱਥ ਨਹੀਂ ਫੈਲਾ ਸਕਦੇ। ਉਹ ਮਜ਼ਦੂਰ ਵੀ ਹੁਣ ਕਿਧਰੇ ਜਾਂਦੇ ਨਹੀਂ ਹੈ, ਉਹ ਸ਼ਰਮ ਦੇ ਉਹਨਾਂ ਦੀ ਇਮਦਾਦ ਨਹੀਂ ਇਦਾਂ। ਇਸਲਾਮ ਜਿਹਦੀ ਇਜਾਜ਼ਤ ਦਿੰਦਾ, ਜਿਹਦੇ ਤੇ ਜ਼ੋਰ ਦਿੱਤਾ ਗਿਆ ਜ਼ਕਾਤ ਆ, ਜਿਹਦੇ ਸਫੈਦ ਪੋਸ਼ ਦਾ ਜਿਹੜਾ ਨਾ ਉਹਦਾ ਤਾਂ ਇਹ ਹਾਲ ਆ ਕਿ ਉਹਨਾਂ ਦੇ ਜੇ ਨਿਆਣੇ ਕਿਤੇ ਪ੍ਰਾਈਵੇਟ ਸਕੂਲ ਦੇ ਜਾਣਾ 4 ਮਹੀਨਿਆਂ ਦੀ ਫੀਸਾਂ ਨਹੀਂ ਹੈ। ਹਾਂ ਉਹਨਾਂ ਦੇ ਖਾਣੇ ਪੀਣੇ ਦਾ ਕੋਈ ਨਹੀਂ ਹੈ, ਉਹ ਰੋਟੀ ਤੋਂ ਸਾਲਣ ਤੋਂ ਤੰਗ ਆ। ਤੇ ਇਹ ਜਿਹੜਾ ਤਬਕਾ ਵਾ ਇਹ ਜਾਇਦਾਦਾਂ ਪ੍ਰਾਪਰਟੀਆਂ ਖਰੀਦੀ ਜਾਂਦਾ। ਤੁਹਾਨੂੰ 5ਵੇਂ-7ਵੇਂ ਦਿਨ ਕੋਈ ਖਬਰ ਸੁਣੇਗੀ ਫਲਾਂ ਜਗ੍ਹਾ ਇੱਕ ਖੀਰ ਫੜਿਆ ਗਿਆ, ਉਹਦੇ ਕਰੋੜਾਂ ਰੁਪਈਏ ਸੀ, ਉਹਦੀਆਂ ਇੰਨੀਆਂ ਕੋਠੀਆਂ ਸੀ, ਉਹਦੇ ਇੰਨੇ ਬੈਲੈਂਸ ਸੀ। ਇਹਨਾਂ ਕੋਲ ਤਾਂ ਗੱਡੀਆਂ ਕਾਰਾਂ। ਰਾਣਾ ਸਾਹਿਬ ਇਹਨਾਂ ਕੋਲ, ਰਾਣਾ ਸਾਹਿਬ ਇਹ ਦੱਸੋ ਵੀ ਇਹ ਮੁਲਕ ਦੀ ਮਈਸ਼ਤ ਦੇ ਉੱਤੇ ਵੀ ਇਹਦੇ ਕੋਈ ਨੁਕਸਾਨ ਇਹ ਹੁੰਦੇ ਆ ਸਾਡੇ ਵੀ? ਅਗਰ ਜੇ ਕੋਈ ਬੰਦਾ ਮੰਗਦਾ ਫਿਰਦਾ ਆ, ਇਹਨਾਂ ਨੂੰ ਪੈਸੇ ਦਿੰਦੇ ਆ ਅਸੀਂ ਲੋਕ ਸਾਰੇ ਤਕਰੀਬਨ, ਇਹਦਾ ਕੋਈ ਮੁਲਕ ਨੂੰ ਵੀ ਨੁਕਸਾਨ ਹੈਗਾ? ਦੇਖੋ ਜੀ, ਇੱਕ ਤਾਂ ਸਭ ਤੋਂ ਵੱਡਾ ਨੁਕਸਾਨ ਇਹ ਹੈ ਕਿ ਜਦੋਂ ਬੰਦਾ ਇਹ ਕਹਿੰਦੇ ਨੇ ਇੱਕ ਮਛਲੀ ਸਾਰੇ ਜਲ ਨੂੰ ਗੰਦਾ ਕਰ, ਇੱਕ ਤਾਂ ਬਦਨਾਮੀ ਹੈ ਸਾਡੀ ਬਾਹਰ ਬਦਨਾਮੀ। ਸਾਡੇ ਕੋਲ ਇੱਕੋ ਹੀ ਸ਼ੈ ਸੀ ਬੰਦੇ ਭੇਜਣ ਵਾਲੇ ਹੈ, ਅਸੀਂ ਕਰੋੜ ਬੰਦਾ ਭੇਜਿਆ ਸੀ, ਉਹ 1.5 ਕਰੋੜ ਭੇਜ ਸਕਦੇ ਆ ਬਾਹਰ। ਸਾਡੇ ਕੋਲ ਨੌਜਵਾਨ ਬਥੇਰੀ ਤਾਦਾਦ ਵਿੱਚ ਮੌਜੂਦ ਆ, ਅਫਰਾਦੀ ਕੋ ਸਾਡੇ ਕੋਲ। ਲੇਕਿਨ ਇਹਨਾਂ ਨੇ ਇੱਕ ਤਾਂ ਉਹ ਕੀਤਾ ਸੰਗ ਸਾਡੀ ਇਕਾਨਮੀ ਨੂੰ ਅਗਰ ਜੇ ਦੇਖਿਆ ਜਾਏ ਤਾਂ ਸਭ ਤੋਂ ਵੱਡਾ ਧੱਕਾ ਇਹਨਾਂ ਨੇ ਲਾਇਆ ਹੈ। ਇੰਨਾ ਹੋਰ ਕਿਸੇ ਪਾਲਿਸੀ ਨੇ ਨਹੀਂ ਜਿੰਨਾ ਇਹਨਾਂ ਨੇ ਯਾਨੀ ਕਿ ਨੁਕਸਾਨ ਪਹੁੰਚਾਇਆ। ਇਹ ਤਾਂ ਇੰਝ ਲੱਗਦਾ ਜਿਸ ਤਰ੍ਹਾਂ ਕਿਸੇ ਦੁਸ਼ਮਣ ਮੁਲਕ ਨੇ ਤਖਰੀਬਕਾਰੀ ਦੇ ਜ਼ਰੀਏ ਕੰਮ ਕੀਤਾ ਆ, ਉਹ ਨਹੀਂ ਇਹਨਾਂ ਨੁਕਸਾਨ ਪਹੁੰਚਾ ਸਕਿਆ ਜਿੰਨੇ ਇਹਨਾਂ ਨੇ ਮੰਗਤਿਆਂ ਨੇ ਨਾ ਪਾਕਿਸਤਾਨ। ਫਿਰ ਉਹਦਾ ਇਹ ਹੈ ਕਿ ਦੇਖੋ ਅਗਰ ਇਹ ਪਾਕਿਸਤਾਨ ਵਿੱਚ ਕਰੋੜ ਵੀ ਆਏ ਆ, ਇਹ ਜਦੋਂ ਕਰੋੜ ਬੰਦਾ ਕੰਮ ਨਹੀਂ ਕਰਦਾ ਉਹਦਾ ਮਤਲਬ ਆ ਕਿ ਉਹ ਮੁਫਤ ਨਹੀਂ ਖਾਂਦਾ, ਮੁਫਤ ਨਹੀਂ ਖਾਂਦਾ ਤੇ ਅਫਰਾਤੇ ਦਰ ਵੱਧਦਾ। ਫਿਰ ਇਹਨਾਂ ਜਿਹੜੇ ਪੈਸੇ ਕਮਾਉਂਦੇ ਆ ਇਹ ਕਿਸੇ ਉਹ ਕਾਰੋਬਾਰ 'ਚ ਨਹੀਂ ਲਾਉਂਦੇ, ਇਹ ਸ਼ੈਵਾਂ ਖਰੀਦਦੇ ਆ ਤੇ ਖਰਚੇ ਕਰਦੇ ਆ, ਉਹਦੇ ਕੋਈ ਯਾਨੀ ਕਿ ਇਹ ਚੰਗਾ ਭਲਾ ਪੈਸਾ। ਅੱਛਾ ਫਿਰ ਸਾਡੇ ਨਾ ਇਹਦੇ ਤੇ ਮੈਂ ਕਹਿੰਦਾ ਕਿ ਸਾਡੀ ਕੌਮ ਨਾ ਐਵੇਂ ਕਾਮ ਖਾ ਯਾਨੀ ਕਿ ਸ਼ਾਰਟਕਟ ਦੇ ਚੱਕਰਾਂ 'ਚ ਪੈ ਰਹਿੰਦੇ। ਉਹ ਕਹਿੰਦੇ ਜਦੋਂ ਯਾਰ ਪਤਾ ਵਾ ਕਿ ਇਹ ਮੁਨਜ਼ਮ ਮਾਫੀਏ ਹੈ ਤੇ ਤੁਸੀਂ ਇਹਨਾਂ ਨੂੰ ਪੈਸੇ ਕਿਉਂ ਦਿੰਦੇ? ਬਿਲਕੁਲ ਜੀ, ਇਹ ਮੁਨਜ਼ਮ ਮਾਫੀਆ, ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਹੈਗਾ। ਤੁਸੀਂ ਇਹ ਦੇਖੋ ਕਿ ਤੁਸੀਂ ਰੋਡ ਦੇ ਉੱਤੇ ਸਵੇਰ ਨੂੰ ਇੱਕ ਮਜ਼ਦੂਰ ਬੰਦਾ ਤੁਸੀਂ ਦੇਖੋਗੇ, ਸਵੇਰ ਜੇ ਬੰਦਿਆਂ ਦੀ ਅੱਖ ਨਹੀਂ ਖੁੱਲਦੀ ਉੱਥੇ ਬੈਠਾ ਹੁੰਦਾ, ਉਹ ਪਤਾ ਨਹੀਂ ਕਿਹੜੀ ਜਗ੍ਹਾ ਤੋਂ ਆਇਆ, ਉੱਥੇ ਪਹੁੰਚਿਆ ਕਿਵੇਂ ਆ। ਸ਼ਾਮ ਨੂੰ ਤੁਸੀਂ ਜਿਸ ਟਾਈਮ ਤੁਹਾਨੂੰ ਪਤਾ ਨਹੀਂ ਲੱਗਣਾ ਉਹਨੂੰ ਆਣਾ ਗੱਡੀ। ਇਹਦੇ ਪਿੱਛੇ ਇਹ ਪੂਰਾ ਇੱਕ ਗਰੋਹ ਆ, ਪੂਰੇ ਇਲਾਕੇ ਵੰਡੇ ਹੋਏ ਆ ਬਕਾਇਦਾ ਤੌਰ ਤੇ ਵੀ ਇੱਥੇ ਫਲਾਣਾ ਨਹੀਂ ਮੰਗ ਸਕਦਾ, ਇੱਥੇ ਫਲਾਣਾ ਨਹੀਂ ਮੰਗ ਸਕਦਾ। ਇਹ ਤਾਂ ਇੱਕ ਬੜਾ ਵੱਡਾ ਜਾਲ ਹੈ ਰਾਣਾ ਸਾਹਿਬ। ਇਹਦੇ ਤੇ ਫਿਲਮਾਂ ਵੀ ਬਣੀਆਂ ਵਾ, ਪਾਕਿਸਤਾਨ PTV ਤੇ ਇੱਕ ਡਰਾਮਾ ਵੀ ਬਹੁਤ ਅਰਸਾ ਪਹਿਲੇ ਚੱਲਿਆ ਸੀ। ਇਹ ਬਕਾਇਦਾ ਯਾਨੀ ਕਿ ਨਾ ਇਹਨਾਂ ਦੇ ਹੈਂਡਲਰ ਆ ਬਹੁਤ ਤਾਕਤਵਰ ਕਿਸਮ ਦੇ ਬੰਦੇ ਯਾਨੀ ਕਿ ਜਿਹੜੇ ਆ ਨਾ ਆਖਰ ਉੱਤੇ ਟੌਪ ਤੇ ਜਿਹੜੇ ਆ ਨਾ ਖਰੀਦੇ ਆ। ਪਤਾ ਲੱਗਦਾ ਕਿ ਬਿਜ਼ਨਸ ਇਹ ਤਾਂ ਅੱਗੇ ਯਾਨੀ ਕਿ ਜਿਹੜੇ ਆ ਨਾ ਛੋਟੇ ਅਸਲ ਤਾਂ ਹੋਰ ਆ ਬੰਦੇ। ਇਹਨਾਂ ਨੇ ਯਾਨੀ ਕਿ ਜਿਹੜਾ ਵਾ ਨਾ ਇਹ ਕੰਮ ਫੜਿਆ ਹੈ ਵੀ ਦੇਖੋ ਕਿ ਯਾਰ ਕਿ ਇੱਕ ਪਿੰਡ ਥਾਂ ਦੇ ਚੌਕ ਤੇ ਇੱਕ ਮਜ਼ਦੂਰ ਬੰਦਾ ਨੂੰ ਯਾਨੀ ਕਿ ਉਹ ਕਿਸ ਤਰ੍ਹਾਂ ਉੱਥੇ ਪਹੁੰਚਿਆ।
ਹਾਂ ਉਹਦਾ ਸਾਰੀ ਦਿਹਾੜੀ ਯਾਨੀ ਕਿ ਜਿਹੜਾ ਵਾ ਨਾ ਉਹਨੂੰ ਸ਼ਾਮੀ ਕੌਣ ਚੱਕ ਕੇ ਲੈ ਕੇ ਗਿਆ। ਇਹ ਬਕਾਇਦਾ ਯਾਨੀ ਕਿ ਜਿਹੜਾ ਵਾ ਨਾ ਮਸ਼ੀਨਾਂ ਵਾ ATM ਹਾਂ ਉਹ ਆਪਣੀਆਂ ਲਾ ਜਾਂਦੇ ਆ ਆ ਜਾਂਦੇ ਤੇ ਸ਼ਾਮ ਨੂੰ ਆਪਣੇ ਕੈਸ਼ ਸਮੇਤ ਆਪਣੀਆਂ ਚੱਕ ਕੇ ਲੈ ਜਾਂਦੇ। ਜਾਣਦਾ ਮੈਂ ਇੱਕ ਬੰਦੇ ਨੂੰ ਜਾਣਦਾ ਮਜ਼ਦੂਰ ਆ, ਲੱਤਾਂ ਨਹੀਂ ਹੈਗੀਆਂ। ਮੈਂ ਆਪਣੇ ਤਾਦਲੇ ਵਾਲੇ ਦਾ ਹੈਗਾ, ਉਹਦੇ ਕੋਲ ਜੀ ਗੱਡੀ ਹੈਗੀ ਆ। ਉਹ ਫੋਨ ਕਰਦਾ ਜੀ, ਪਹਿਲਾਂ ਉਹਨੂੰ ਗੱਡੀ ਛੱਡ ਕੇ ਜਾਂਦੀ ਆ ਤੇ ਉਹ ਸ਼ਰੇਆਮ ਕਹਿੰਦਾ ਵੀ ਮੇਰੇ ਕੋਲ ਗੱਡੀ ਆ। ਲੁਕਾਉਂਦਾ ਵੀ ਕੋਈ ਨਹੀਂ ਹੈ, ਲੋਕ ਉਹਨੂੰ ਫੇਰ ਵੀ ਉਹ ਪੈਸੇ ਦੇ ਰਹੇ। ਠੀਕ ਆ, ਮਜ਼ਦੂਰ ਹੈਗਾ, ਲੇਕਿਨ ਯਾਰ ਇੰਨਾ ਇਹ ਤਾਂ ਬੜਾ ਨੁਕਸਾਨਦੇਹ ਚੀਜ਼ ਆ। ਅਜਰਨ ਸਾਹਿਬ ਮੈਨੂੰ ਬਲਕਿ ਇੱਕ ਤੁਹਾਡੀ ਗੱਲ ਕੱਢਦਾ, ਮੈਨੂੰ ਮੇਰੇ ਜਾਣਨ ਵਾਲੇ ਨੇ ਗੱਲ ਸੁਣਾਈ। ਉਹ ਕਹਿੰਦਾ ਕਿ ਪਿਛਲੇ ਜਿਹੇ ਦਿਨਾਂ ਨਾ ਇੱਕ ਉਹਦੇ ਨੇ ਗੱਲ, ਉਹਨੇ ਕਿਹਾ ਜੀ ਮੈਂ ਨਾ ਜਾਣਾ ਵਾ ਦੁਬਈ, ਤੇ ਉਹ ਮੰਗਣ ਜੇ ਵਾਲੇ ਕਬੀਲੇ ਤੇ ਹੀ ਰੱਖਦੇ ਸੀ ਪਹਿਲਾਂ, ਜਿਹੜਾ ਬੰਦਾ ਗੱਲ ਕਰ ਰਿਹਾ ਸੀ। ਉਹਨੇ ਕਿਹਾ ਜੀ ਆ 4-5 ਲੱਖ ਰੁਪਈਆ ਲੱਗਣਾ ਵਾ, ਤੇ ਮੈਂ ਜਿਹੜਾ ਨਾ 2 ਮਹੀਨੇ ਦੇ ਵੀਜ਼ੇ ਤੇ 12-14 ਲੱਖ ਰੁਪਈਆ ਇਕੱਠਾ ਕਰ ਲੈਣਾ ਵਾ ਹੈ। ਉਹ ਪਤਾ ਲੱਗਿਆ ਕਿ ਉਹ ਕਹਿੰਦਾ ਜੀ ਸਾਡੇ ਤਾਂ ਬਹੁਤ ਸਾਰੇ ਯਾਨੀ ਕਿ ਜਿਹੜਾ ਵਾ ਨਾ ਇਸ ਕਬੀਲੇ ਦੇ ਬੰਦੇ ਇਹੀ ਕੰਮ ਕਰਦੇ ਆ। ਅੱਛਾ, 4 ਲੱਖ ਲਾ ਕੇ ਜਾਂਦੇ ਆ ਤੇ ਉੱਥੋਂ ਆਪਣਾ ਯਾਨੀ ਕਿ ਜਿਹੜਾ ਵਾ ਨਾ ਉਹ ਕਹਿੰਦੇ ਪਤਾ ਨਹੀਂ ਕਿੰਨੇ ਉਮਰੇ ਕਰ ਚੁੱਕੇ ਆ ਉਹ। ਵਾਹ ਜੀ ਵਾਹ। ਹੈ ਤੇ ਉਹਦੇ ਚੋਂ ਬਲਕਿ ਹੁਣ ਪਿੱਛੇ ਜੀ ਫਿਰ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉਹ ਸੁਣਾ ਵੀ ਉਹਦਾ ਕੀ ਬਣਿਆ। ਉਹ ਕਹਿੰਦਾ ਹੁਣ ਤਾਂ ਉਹ ਰੋ ਰਿਹਾ ਸੀ, ਕਹਿੰਦਾ ਨਾ ਵੀ ਵੀਜ਼ਾ ਨਹੀਂ ਮਿਲਿਆ ਹੈ ਤੇ ਉਹ ਬੰਦੀ ਲੱਗ ਗਈ, ਯਾਨੀ ਕਿ ਬਿਜ਼ਨਸ ਠੱਪ ਹੋ ਗਿਆ। ਅੱਛਾ ਅਸੀਂ ਕੋਈ ਹੋਰ ਸ਼ਾਇਦ ਐਕਸਪੋਰਟ ਕਰਦੇ ਨਹੀਂ ਹੈਗੇ। ਆਹੋ ਹੈ ਸਾਡਾ ਐਡਾ, ਅਸੀਂ 70% ਜ਼ਿਮੀਦਾਰ ਆ। ਹੈ ਬਦਕਿਸਮਤੀ ਦੇਖੋ ਵੀ ਅਸੀਂ ਕੋਈ ਆਪਣੀ ਫਸਲ ਨਹੀਂ ਐਕਸਪੋਰਟ ਕਰਦੇ ਵੀ ਉਸ ਤਦਾਦ ਦੇ ਨਾਲ ਜਿੰਨੇ ਅਸੀਂ ਇਹ ਐਕਸਪੋਰਟ ਕਰ ਰਹੇ ਹਾਂ। ਯਾਰ ਇਹ ਤਾਂ ਬਹੁਤ ਜ਼ਿਆਦਾ ਜਿਹੜਾ ਵਾ ਨਾ, ਇਹ ਤਾਂ ਜਿਹੜਾ ਮਿਡਲ ਈਸਟ ਆ ਨਾ, ਇੱਥੇ ਤਾਂ ਸਾਰੇ ਕੀ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਦੀ ਜ਼ਿਆਦਾਤਾਰੀ ਆ। ਈਰਾਨ ਚ ਬਥੇਰੇ ਆ, ਹੁਣ ਤਾਂ ਈਵਨ ਜਾਪਾਨ ਤੱਕ ਜਿੱਥੇ ਵੀ ਇਹਨਾਂ ਦਾ ਜਹਾਜ਼ ਤਾਂ ਜ਼ਿਆਦਾ ਇਹਨਾਂ ਦੇ ਭਰ ਕੇ ਗਏ। ਤੇ ਇਹ ਭਾਈ ਸਾਡੀ ਤਾਂ ਸਭ ਤੋਂ ਵੱਡੀ ਜਿਹੜੀ ਹੈ ਨਾ ਐਕਸਪੋਰਟ ਇਹੀ ਆ। ਪਰ ਰੌਲਾ ਇਹ ਆ ਵੀ ਇਹਨਾਂ ਦਾ ਪੈਸਾ ਮੁਲਕੀ ਇਕਾਨਮੀ ਚ ਕੋਈ ਨਹੀਂ ਆਉਂਦਾ। ਵੀ ਫਾਇਦੇ ਨਹੀਂ ਅੰਦਰ, ਇਹਨਾਂ ਨੇ ਖਾਣਾ ਆ ਤੇ ਯਸ਼ੀ ਕਰਨੀ ਹੈ ਨਾ ਜੀ, ਕੋਈ ਕਾਰੋਬਾਰ ਨਹੀਂ ਕਰਨਾ, ਕੋਈ ਬਿਜ਼ਨਸ ਕਿਸੇ ਨੂੰ ਮਿਲਾ। ਯਾਰ ਸਾਡੇ ਚਲੋ ਬਰਲ ਉਹਦੇ ਤੇ ਵੀ ਆਪਾਂ ਗੱਲ ਕਰਦੇ ਹੋ ਸਕਦਾ ਇਹ ਮੰਗਣ ਵਾਲਿਆਂ ਦਾ ਨਾ ਕੁਝ ਕਲਚਰ ਦਾ ਮੈਨੂੰ ਹੈ, ਇਹਨੇ ਸ਼ਰਾਬ ਬੜੀ ਪੀਂਦੇ ਆਹੋ ਯਸ਼ੀ ਕਰਦੇ ਨਾ ਜੀ ਇਹ ਇਹਨਾਂ ਦੇ ਇਸ ਤਰ੍ਹਾਂ ਦੀ ਖਰਚੇ ਹੁੰਦੇ। ਅੱਛਾ ਫਿਰ ਇੱਕ ਹੋਰ ਆ, ਨਿਆਣਿਆਂ ਨੂੰ ਕਹਿਣਗੇ ਕਹਿੰਦੇ ਸਾਡਾ ਨਿਆਣਾ ਤਾਂ 100 ਰੁਪਏ ਤੋਂ ਘੱਟ ਲਿਆਂਦਾ ਨਹੀਂ। ਮੈਂ ਕਿਹਾ ਅਸੀਂ 20 ਰੁਪਏ ਤੋਂ ਉੱਪਰ ਦਿੰਦੇ ਨੇ ਨਿਆਣੇ ਨੂੰ। ਸਾਹਿਬ ਇਹਨਾਂ ਕੋਲ ਸੁਥਰੇ ਚੰਗੇ ਮੋਬਾਈਲ ਹੁੰਦੇ ਆ, ਇਹ ਬੜੇ ਹੋਏ ਨਿਆਣਾ 10 ਨਹੀਂ 100 ਮੰਗੇ 10 ਨਹੀਂ 100 ਦਿੰਦੇ ਆ। ਅੱਛਾ ਰਾਣਾ ਸਾਹਿਬ ਇਹ ਜਿਹੜੇ ਮੰਗਤਿਆਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਪਾਕਿਸਤਾਨ 'ਚ ਇਹ ਹਾਲ ਆ ਕਿ ਦੂਜੇ ਮੁਲਕਾਂ ਦੇ ਵਿੱਚ ਵੀ ਕੋਈ ਇਦਾਂ ਦਾ ਨਹੀਂ? ਇਹ ਮੰਗਣ ਵਾਲਾ ਜਿਹੜਾ ਨਾ ਜ਼ਿਆਦਾਤਰ ਇੰਡੀਆ, ਪਾਕਿਸਤਾਨ, ਬੰਗਲਾਦੇਸ਼ ਇੱਥੇ ਕੀ ਜਿਹੜਾ ਵਾ ਨਾ ਹੈ, ਲੇਕਿਨ ਹੁਣ ਉਹ ਇੰਡੀਆ 'ਚ ਵੀ ਕਾਫੀ ਜ਼ਿਆਦਾ ਹੈ, ਲੇਕਿਨ ਆ ਨਹੀਂ ਸਾਡੇ ਤਾਂ ਬਹੁਤ ਹੀ ਨੇਰ ਪਿਆ ਹੈ ਨਾ। ਸਾਡੇ ਵਾਲੇ ਲੋਕ ਮਦਦ ਕਰਦੇ ਆ ਨਾ ਜੀ। ਆਹੋ ਉਹ ਬਸ ਸਾਡੇ ਕੋ ਸਮਝਦੇ ਨਾ ਕਿ ਵੀ ਇਹ ਜੰਨਤ ਜਾਣੇ ਦਾ ਸ਼ਾਰਟਕਟ ਰਸਤਾ ਵੀ ਕਾਰੋਬਾਰ ਤਰੱਕੀ। ਹਾਲਾਂਕਿ ਬਹੁਤ ਸਾਰੇ ਯਾਰ ਤੁਸੀਂ ਉਹਨਾਂ ਨੂੰ ਕੋਈ ਅਦਾਰੇ ਬਣਾਓ ਜਿੱਥੇ ਕਿ ਲੋਕਾਂ ਨੂੰ ਯਾਨੀ ਕਿ ਰੋਜ਼ਗਾਰ ਮਿਲੇ, ਜਿਹੜੇ ਮਾੜੇ ਲੋਕਾਂ ਦੇ ਨਿਆਣੇ ਪੜ੍ਹਨ, ਜਿੱਥੇ ਕੋਈ ਗਰੀਬਾਂ ਨੂੰ ਦਵਾਈਆਂ ਮਿਲਣ। ਉਹ ਅਸਲ ਮਿਹਨਤ ਨਹੀਂ ਨਾ ਕੋਈ ਵੀ, ਉਹ ਕਹਿੰਦਾ ਬਸ ਇੱਥੇ ਨਾਕੇ ਤੇ 100 ਦਾ ਨੋਟ ਫੜਾਓ, 1000 ਦਾ ਨੋਟ ਫੜਾਓ ਤੇ ਆਪਣਾ ਜੰਨਤ ਦਾ ਟਿਕਟ ਕਟਾਓ। ਅਜਰਨ ਸਾਹਿਬ ਮੇਰਾ ਆਪਣਾ ਇੱਕ ਗੱਲਬਾਤ ਹੈ ਨਾ, ਡਿਜੀਟਲ ਮੰਗਤੇ ਜੀ। ਹੁਣ ਇੱਕ ਟਰਮ ਚੱਲੀ ਹੋਈ ਹੈ ਡਿਜੀਟਲ ਮੰਗਤੇ। ਅੱਜ ਕੱਲ ਜਨਾਬ ਆਪਣਾ ਉਹ ਜਿਹੜੇ ਮੁਲਤਾਨ ਵਾਲੇ ਡਾਕਟਰ ਅਫਾਨ ਕੈਸਰ ਸਾਹਿਬ ਵੀ, ਹੋਰ ਲੋਕ ਵੀ ਬਹੁਤ ਸਾਰੇ ਉਹਦੇ ਉੱਤੇ ਗੱਲ ਕਰਦੇ ਨਜ਼ਰ ਆਉਂਦੇ ਆ ਵੀ ਜਿਹੜੇ ਟਿਕਟੌਕ ਦੇ ਉੱਤੇ ਬੰਦੇ ਬਹਿੰਦੇ ਆ। ਮੇਰਾ ਉਹਦੇ ਬਾਰੇ 'ਚ ਇਹ ਹੈਗਾ ਆ ਕਿ ਹਰ ਜਗ੍ਹਾ ਤੇ ਨਾ ਜੀ ਹਰ ਬੰਦਾ ਵੱਖਰੇ ਕਿਸਮ ਦਾ, ਹਰ ਕਿਧਰੇ ਵੀ ਤੁਸੀਂ ਸੋਸ਼ਲ ਮੀਡੀਆ, ਟਿਕਟੌਕ ਹੀ ਨਹੀਂ, ਤੁਸੀਂ ਫੇਸਬੁੱਕ ਲਾ ਲਓ ਜਾਂ ਕੋਈ ਵੀ ਉਹ ਲਾ ਲਓ, ਉਹਦੇ ਤੇ ਕਮਿਊਨਿਟੀ ਜਿਹੜੀ ਆ ਹਰ ਤਰ੍ਹਾਂ ਦੇ ਚੰਗੇ ਵੀ ਲੋਕ ਹੁੰਦੇ ਆ। ਇੱਦਾਂ ਹੀ ਮੁਆਸ਼ਰੇ ਦੇ ਵਿੱਚ ਵੀ ਚੰਗੇ ਲੋਕ ਵੀ ਮੌਜੂਦ ਆ, ਬੁਰੇ ਵੀ ਲੋਕ ਮੌਜੂਦ ਹੈਗੇ ਆ। ਮੈਂ ਵੀ ਕਦੇ ਕਦੇ ਟਿਕਟੌਕ ਤੇ ਉਹ ਬਹਿ ਜਾਂਦਾ, ਤਾਂ ਇਹ ਨਹੀਂ ਹੈ ਵੀ ਕੋਈ ਇਹ ਤੁਸੀਂ ਹੋਰ ਲੋਕ ਵੀ ਬੜੇ ਬੈਠੇ ਹੈਗੇ ਆ। ਸਵਾਲ ਇਹ ਪਤਾ ਨਹੀਂ ਮੇਰੇ ਨਾਲ ਹੀ ਬਣਦਾ ਸੀ ਕਿ ਮੈਂ ਗਲਤ ਸਵਾਲ ਕਰਨ ਦਾ ਨਾ। ਇਹ ਮੈਂ ਤਾਂ ਕਰਾਂ ਵੀ ਇੱਕ ਆਮ ਲਫ਼ਜ਼ ਚੱਲਿਆ ਹੋਇਆ ਵੀ ਡਿਜੀਟਲ ਮੰਗਤੇ, ਇਹਦੇ ਬਾਰੇ 'ਚ ਤੁਸੀਂ ਕੀ ਕਹਿੰਦੇ ਆ? ਅੱਛਾ ਇੱਕ ਪਹਿਲੇ ਥੋੜੀ ਜੀ ਗੱਲ ਵੀ ਕਰਦੇ ਚਾਹਾਂ, ਤੁਸੀਂ ਡਾਕਟਰ ਅਫਾਨ ਸਾਹਿਬ ਦਾ ਜ਼ਿਕਰ ਕੀਤਾ, ਉਹਨਾਂ ਨੇ ਨਾ ਵੈਸੇ ਸਾਡੇ ਜ਼ਿਮੀਂਦਾਰਾਂ ਦੇ ਤਬਕੇ ਗਿਲੇ ਸ਼ਿਕਵੇ ਬੜਾ ਨੁਕਸਾਨ ਪਹੁੰਚਾਇਆ। ਨਹੀਂ ਉਹਨਾਂ ਨੇ ਨੁਕਸਾਨ, ਯਾਰ ਗੱਲ ਉਹਨਾਂ ਦੀ ਨਾ ਬਿਲਕੁਲ ਐਸੀ ਵੀ ਨਹੀਂ ਸੀ ਵੀ ਜਿਹਨੂੰ ਰੱਦ ਕੀਤਾ ਜਾ ਸਕੇ, ਲੇਕਿਨ ਇਹ ਹੈ ਕਿ ਵੀ ਉਹ ਕਹਿੰਦੇ ਮੈਨੂੰ ਵੀ ਤੁਸੀਂ ਸਾਡੇ ਵਿਆਹ 'ਚ ਬੋਲੇ ਕਿਉਂ,
ਇਤਰਾਜ਼ ਤਾਂ ਉਹਨਾਂ ਦਾ ਐਡਾ ਗਲਤ ਕੋਈ ਨਹੀਂ ਸੀ, ਪਰ ਰੌਲਾ ਇਹ ਸੀ ਵੀ ਇਤਰਾਜ਼ ਬਾਹਰ ਦੇ ਬੰਦੇ ਦਾ ਸੀ ਹੈ। ਉਹਦੇ ਕਰਕੇ ਉਹਨਾਂ ਨਾਲ ਨਾ ਕੁਝ ਬਹੁਤਾ ਹੀ ਹੱਥ ਜਿਹੜਾ ਵਾ ਨਾ ਸਖਤ ਹੋ ਗਿਆ। ਤੇ ਵੈਸੇ ਉਹ ਬੜੇ ਅੱਛੇ ਮਸਲਿਆਂ ਤੇ ਨਾ ਗੱਲ ਕਰਦੇ ਆ। ਹਾਂ, ਤੇ ਇਹਦੇ ਤੇ ਬਹੁਤ ਅੱਛੀ ਗੱਲ ਜਿਹੜੀ ਹੈ ਨਾ ਕੀਤੀ। ਨਹੀਂ ਦੁਆਣੇ ਵਾਲੇ ਤਾਂ ਮੈਨੂੰ ਬੜਾ ਗੁੱਸਾ ਲੱਗਿਆ ਸੀ, ਮੈਂ ਵੀ ਫਿਰ ਵੀਡੀਓ ਆਹੋ ਨਹੀਂ ਉਹ ਠੀਕ ਆ, ਯਾਨੀ ਕਿ ਆਪਣਾ ਆਪਣਾ ਨੁਕਤਾ ਨਜ਼ਰ ਆ। ਤੇ ਲੇਕਿਨ ਇਹ ਬੜੀ ਅੱਛੀ ਗੱਲ ਜਿਹੜੀ ਹੈ ਨਾ ਕੀਤੀ ਆ। ਹੁਣ ਲੋਕੀ ਜਿਹੜਾ ਡਰਾਮਾਬਾਜ਼ੀ ਕਰਦੇ ਆ ਯਾਰ, ਮੈਂ ਨਾ ਇੱਕ ਐਸੇ ਬੰਦੇ ਨੂੰ ਜਾਣਦਾ ਜਿਹਦੀ ਕਮਾਈ ਨਾ $3000 ਤੋਂ ਲੈ ਕੇ $8000 ਤੱਕ ਨਾ ਮਹੀਨਾ ਦੀ ਹੁੰਦੀ ਆ। ਉਹ ਚੰਗੇ ਤਕੜੇ ਸ਼ਹਿਰ ਚ ਨਾ ਉਹਨਾਂ ਦਾ ਮਕਾਨ ਹੈ ਆ, ਬੈਂਕ ਬੈਲੈਂਸ ਹੈ। ਲੇਕਿਨ ਜਨਾਬ ਉਹਨਾਂ ਨੇ ਇੱਕ ਛੋਟੇ ਜੇ ਪੁਰਾਣੇ ਜੇ ਕੋਠੇ 'ਚ ਵੀਡੀਓ ਰੋਜ਼ਾਨਾ ਧੜੱਲੇ ਨਾਲ ਨਾ ਜਿਹੜਾ ਵਾ ਨਾ ਪਾਈ ਜਾਏ। ਯਾਨੀ ਕਿ ਐਡੀ ਐਡੀ ਅਦਾਕਾਰੀ, ਇੰਨੀ ਡਰਾਮੇਬਾਜ਼ੀ ਜਿਹੜੀ ਆ ਨਾ ਲੋਕ ਕਰਦੇ ਆ। ਪਹਿਲੋਂ ਇੱਕ ਤਾਂ ਧੰਦਾ ਹੈ ਆ ਜਿਹੜਾ ਐਵੇਂ ਲੋਕੀ ਨਾ ਗੁਰਬਤ ਆਪਣਾ ਯਾਨੀ ਕਿ ਬਣਾਉਂਦੇ ਆ ਰੌਲਾ। ਅੱਛਾ ਅੰਜਮ ਨਾ ਇਸ ਮਸਲੇ 'ਚ ਬੜਾ ਸਟ੍ਰਿਕਟ ਆ। ਮੈਨੂੰ ਪਹਿਲੇ ਮੈਂ ਕਹਿੰਦਾ ਸੀ ਯਾਰ ਉਹ ਨਾ ਇਹਨਾਂ ਦੇ ਉਹ ਜਿਹੜੇ ਇਸ ਤਰ੍ਹਾਂ ਦੇ ਆਉਂਦੇ ਨਾ ਵੀਡੀਓ ਵਾਲੇ, ਤੇ ਉਹ ਨਹੀਂ ਕਰਦਾ ਸੀ ਇਹਨਾਂ ਨੂੰ ਨਾ ਸਪੋਰਟ। ਉਹ ਇੱਕ ਦਫਾ ਅਸੀਂ ਨਾ ਵੈਸੇ ਗਏ ਤੇ ਗੱਲ ਉਂਝ ਕੀਤੀ, ਸਾਨੂੰ ਨਹੀਂ ਪਤਾ ਉਹਨਾਂ ਨੇ ਉਸੇ ਗੱਲ ਨੂੰ ਨਾ ਯਾਨੀ ਕਿ ਇਸਤੇਮਾਲ ਕਰ ਲਿਆ ਤੇ ਆਪਣੇ ਮਕਾਨ ਮਕੂਨ ਲਈ ਨਾ ਮਦਦ ਦੇ ਬਾਅਦ ਚ ਫਿਰ ਜਿਹੜਾ ਨਾ ਪਤਾ ਲੱਗਿਆ ਤੇ ਵੀ ਇਹ ਤਾਂ ਯਾਨੀ ਕਿ ਫਾਇਦਾ ਜਿਹੜਾ ਵਾ ਨਾ ਉਹ ਫਿਰ ਮੈਨੂੰ ਅੰਜਮ ਦੀ ਪਾਲਿਸੀ ਦਾ ਨਾ ਮੈਨੂੰ ਲੱਗਿਆ ਕਿ ਨਹੀਂ ਅੰਜਮ ਨਾ ਬਿਲਕੁਲ ਠੀਕ ਕਰਦਾ ਵਾ। ਇਹ ਬਾਕੀ ਇਹਨਾਂ ਨੂੰ ਬੰਦਿਆਂ ਨੂੰ ਮਾੜੀ ਜੀ ਵੀ ਢਿੱਲ ਜਿਹੜੀ ਆ ਨਾ ਨਹੀਂ ਦੇਣੀ ਚਾਹੀਦੀ। ਸਾਡੇ ਜ਼ਿਹਨ ਵਹਿਮੋ ਗੁਮਾਨ ਚ ਵੀ ਨਹੀਂ ਸੀ ਵੀ ਇਹ ਉਹਨੂੰ ਨਾ ਵੀ ਉਹ ਸਾਡੀ ਮੌਜੂਦਗੀ ਨੂੰ ਇਹ ਦੂਸਰੇ ਪਾਸੇ ਯਾਨੀ ਕਿ ਜਿਹੜਾ ਵਾ ਨਾ ਲੈ ਜਾਣਗੇ, ਸਾਡੀ ਛੱਤ ਡਿੱਗਣ ਵਾਲੀ ਆ ਫਲਾਂ ਤੇ ਯਾਨੀ ਕਿ ਗੱਲਾਂ ਕਰਕੇ। ਅਸੀਂ ਤਾਂ ਇਹ ਸੀ ਵੀ ਸਾਡੀ ਵਜ੍ਹਾ ਤੋਂ ਚਲੋ ਇਹਨਾਂ ਨੂੰ ਕੁਝ ਸਬਸਕ੍ਰਾਈਬਰ ਮਿਲ ਜਾਣਗੇ। ਉਹ ਬਾਅਦ ਚ ਫਿਰ ਮੈਂ ਇੱਕ ਦੋ ਹੋਰ ਬੰਦਿਆਂ ਨਾਲ ਇਸ ਤਬਕੇ ਦੇ ਨਾਲ ਮਿਲਿਆ। ਮੇਰੀ ਆਦਤ ਹੈ ਕਿ ਫਿਰ ਥੋੜੀ ਜਿਹੀ ਨਾ ਰਿਸਰਚ ਕੀਤੀ ਹੈ। ਉਹਨੇ ਫਿਰ ਮੈਨੂੰ ਦੱਸਿਆ ਜੀ ਉਹ ਫਲਾਂ। ਮੈਂ ਕਿਹਾ ਯਾਰ ਉਹ ਕਹਿੰਦਾ ਜੀ ਉਹ ਜਿਹੜਾ ਬੰਦਾ ਇੰਨੇ ਕਹਿੰਦਾ ਉਹਨੂੰ ਹੋਰ ਪਾਸੋਂ ਬੜੇ ਪੈਸੇ ਆਉਂਦੇ ਆ। ਮੈਂ ਹੈਰਾਨ, YouTube ਤੋਂ ਇਲਾਵਾ। ਮੈਂ ਕਿਹਾ ਯਾਰ ਉਹ ਕਹਿੰਦਾ ਜੀ ਮਦਦ ਵਾਲੇ ਲੋਕੀ ਇੰਝ ਬਾਹਰੋਂ ਯਾਨੀ ਕਿ ਜਿਹੜਾ ਆਉਂਦੇ ਆ ਇਸ ਤਰ੍ਹਾਂ ਕਰਕੇ ਯਾਨੀ ਕਿ ਲੋਕਾਂ ਦਾ। ਅੱਛਾ ਇੱਕ ਤਾਂ ਇਹ ਸੀ ਗੁਰਬਤ, ਇੱਕ ਨਵਾਂ ਧੰਦਾ ਅੱਲਾ ਮੰਗ ਆ ਜਿਹੜਾ ਬਲਕਿ ਡਿਜੀਟਲ ਮੰਗਤੇ ਨਹੀਂ, ਇਹ ਡਿਜੀਟਲ ਕੰਜਰ ਜਿਹੜੇ ਆ ਨਵੇਂ ਹੁਣ ਹੋਏ ਆ ਵੀ ਯੰਗ ਯਾਨੀ ਕਿ ਜਿਹੜੀਆਂ ਵਾ ਨਾ ਕੁੜੀਆਂ ਵਾ ਹੈ। ਔਰ ਇੱਕ ਤਾਂ ਹੋਇਆ ਕਿ ਕੁੜੀ ਕੱਲੀ ਯਾਨੀ ਕਿ ਜਿਹੜਾ ਵਾ ਕਰੀ ਉਹ ਜਨਾਬ ਉਹ ਟੱਬਰ ਹੀ ਲੱਗਿਆ ਹੈ ਇਸ ਤਰ੍ਹਾਂ ਦੇ ਕੰਮਾਂ ਤੇ। ਹਾਂਜੀ ਤੇ ਫਿਰ ਬਾਅਦ ਵਿੱਚ ਉਹ ਵੀਡੀਓ ਆਉਂਦੀਆਂ ਬਾਅਦ ਵਿੱਚ ਯਾਨੀ ਕਿ ਅੱਛਾ ਮੈਂ ਸ਼ੁਰੂ ਚ ਨਾ ਟਿਕਟੌਕ ਮੈਂ ਬਹੁਤ ਘੱਟ ਮੇਰਾ ਨਾ ਐਵੇਂ ਲੋਕੀ ਕਹਿੰਦੇ ਟਿਕਟੌਕ ਇਹੀ ਸੀ ਵੀ ਇਹ ਯਾਰ ਯੰਗ ਜੇ ਬੰਦੇ ਤੇ ਇਸ ਤਰ੍ਹਾਂ ਦੀ ਟਿਕਟੌਕ ਤੇ ਕੋਈ ਚੰਗੀ ਹੈ ਨਹੀਂ। ਹਰ ਇੱਕ ਇੰਸਟਾਗ੍ਰਾਮ ਤੇ ਬਹੁਤ ਅੱਛਾ ਕੰਟੈਂਟ ਇਸ ਤਰ੍ਹਾਂ। ਔਰ ਤੁਸੀਂ ਮੈਨੂੰ ਬਲਕਿ ਪਿਛਲੇ ਜੇ ਦਿਨ ਦੱਸਿਆ ਵੀ ਟਿਕਟੌਕ ਤੇ ਵੀ ਜੇ ਤੁਸੀਂ ਆਪਣੀ ਮਰਜ਼ੀ ਦਾ ਸਰਚ ਕਰੋਗੇ ਨਾ ਤੇ ਬੜਾ ਅੱਛਾ ਕੰਟੈਂਟ ਵੀ ਮਿਲਦਾ। ਲੇਕਿਨ ਉਹ ਬਸ ਉਹ ਇੱਕ ਬਸ ਜ਼ੇਨ ਦਾ ਬਣ ਗਿਆ। ਤੇ ਉਸ ਵਜ੍ਹਾ ਤੋਂ ਇਹ ਲੋਕਾਂ ਨੇ ਟਿਕਟੌਕ ਨੂੰ ਨਾ ਯਾਨੀ ਕਿ ਇੱਕ ਐਪ ਨੂੰ ਹੀ ਯਾਨੀ ਕਿ ਬਦਨਾਮ ਕਰ ਦਿੱਤਾ ਹੈ ਵੀ ਉੱਥੇ ਫਾਸ਼ੀ ਆ ਜੀ, ਰਿਆਨੀ ਆ, ਫਲਾਂ ਪ੍ਰਮੋਟ ਕਰਦਾ ਫਲਾਂ। ਯਾਰ ਹਾਲਾਂਕਿ ਬਹੁਤ ਅੱਛੇ ਇੱਕੋ ਮੈਂ ਕਿਹਾ ਉਹ ਬੀਬੀ ਇੰਡੀਆ ਦੀ ਹੈ ਆ, ਬਹੁਤ ਪੜ੍ਹੀ ਲਿਖੀ ਵੀ ਬੀਬੀ ਆ, ਮੈਨੂੰ ਹੁਣ ਨਾਂ ਨਹੀਂ। ਉਹ ਛੋਟੀ ਜਿਹੀ ਗੱਲਾਂ ਪੰਜਾਬੀ ਵਿੱਚ ਕਰਦੇ। ਹਾਂ ਸ਼ਾਇਦ ਕੋਈ ਰਾਣਾ ਸਾਹਿਬ ਬਹੁਤ ਸਾਰੇ ਪਤਾ ਕੀ ਗੱਲ ਕੀ ਆ, ਮੈਂ ਇਹੀ ਗੱਲ ਕਰਦਾ ਵੀ ਚੰਗੇ ਮਾੜੇ ਲੋਕ ਹਰ ਜਗ੍ਹਾ ਹੈਗੇ ਆ। ਤੁਸੀਂ ਜੋ ਦੇਖਣਾ ਚਾਹੁੰਦੇ ਨਾ ਲੱਭੂਗਾ ਹੀ। ਜਿਹੜੇ ਬੰਦੇ YouTube ਤੇ ਆ ਨਾ ਤੇ Facebook ਤੇ ਆ, ਲੋਕ ਉਹੀ ਟਿਕਟੌਕ ਤੇ ਆ। ਉੱਥੇ ਕੋਈ ਨਵੇਂ ਲੋਕ ਨਹੀਂ ਵੜ ਗਏ। ਲੇਕਿਨ ਉੱਥੇ ਕੁਝ ਲੋਕਾਂ ਨੇ ਕੀ ਕੀਤਾ, ਜਿੱਦਾਂ ਤੁਸੀਂ ਆ ਗੱਲ ਕਰਦੇ ਪਏ ਆ ਨਾ ਵੀ ਲੋਕਾਂ ਨੇ ਆਪਣੇ ਚੰਗੇ ਮਕਾਨ ਛੱਡ ਕੇ ਨਾ ਜੀ ਮਾੜੇ ਮਕਾਨਾਂ 'ਚ ਬਹਿ ਕੇ ਵੀਡੀਓ ਬਣਾਉਣ 'ਚ ਉਹ ਹੋਰ ਪਾਸੇ ਨੂੰ ਲੈ ਗਏ। ਉੱਥੇ ਬਹੁਤ ਸਾਰੇ ਲੋਕ ਚੰਗੀਆਂ ਗੱਲਾਂ ਕਰਦੇ ਆ ਬਹਿ ਕੇ, ਉਹ ਇਹ ਨਹੀਂ ਕਰਦੇ ਹੈਗੇ ਵੀ ਉਹ ਸਿਰਫ ਉੱਥੇ ਬੈਠੇ ਉਹ ਕਰ ਰਹੇ ਹੈਗੇ ਆ, ਉਹ ਉੱਥੇ ਚੰਗੀਆਂ ਗੱਲਾਂ ਵੀ ਸਿਖਾਉਂਦੇ ਆ। ਲੇਕਿਨ ਤੁਸੀਂ ਅੰਜਮ ਸਰੋਇਆ ਸਾਹਿਬ ਦੀ ਗੱਲ ਕੀਤੀ ਹੈ ਜੀ, ਮੈਂ ਇੱਕ ਗੱਲ ਕਰੂੰਗਾ। ਵਾਕਈ ਅੰਜਮ ਸਰੋਇਆ ਸਾਹਿਬ 2-3 ਗੱਲਾਂ ਦੇ ਵਿੱਚ ਨਾ ਜੀ ਬੜੇ ਸਟ੍ਰਿਕਟ ਆ।
ਬੜੇ ਉਹ ਇਸ ਗੱਲ ਦੇ ਵਿੱਚ ਐਡਵਰਟਾਈਜ਼ਿੰਗ ਦੇ ਬੜਾ ਯਾਨੀ ਕਿ ਜਿਹੜਾ ਵਾ ਨਾ ਹਾਂ। ਮੈਂ ਕਿਹਾ ਇੰਨੇ ਬੰਦਿਆਂ ਨੇ ਯਾਨੀ ਕਿ ਕਲੋਨੀਆਂ ਵਾਲਿਆਂ ਨੇ, ਉਰਾਂ ਵਾਲਿਆਂ ਨੇ, ਪਰਾਂ ਵਾਲੇ ਬੰਦਿਆਂ ਨੇ ਨਾ ਬੜਾ ਕਿਹਾ। ਔਰ ਫਿਰ ਬਲਕਿ ਕਈ ਜਗ੍ਹਾ ਤੇ ਤਾਂ ਮੈਂ ਕਹਿੰਦਾ ਕਿ ਵਾਅਦਾ ਕਰ ਜਾਂਦਾ ਵਾ ਕਿ ਈਵਨ ਕਿ ਕੋਈ ਸ਼ਾਇਦ ਜਿੱਥੇ ਵਿਕਦੀ ਹੈ ਨਰਸਰੀ ਉਹ ਉਸ ਦੀ ਵੀ ਨਹੀਂ ਯਾਨੀ ਕਿ ਜੋ ਕਹਿੰਦਾ ਯਾਰ ਮੇਰੀ ਵਜ੍ਹਾ ਤੋਂ ਇਹਦੀ ਪ੍ਰਮੋਸ਼ਨ ਨਾ ਹੋ ਜਾਏ। ਉਹ ਇੰਜ ਕੋਈ ਉਹ ਡਰਦਾ ਜੀ। ਦੇਖੋ ਜੀ ਲੋਕ ਫਿਰ ਨਾਮ ਇਸਤੇਮਾਲ ਕਰਕੇ ਜਿੱਦਾਂ ਤੁਸੀਂ ਉਹ ਕਹਿ ਰਹੇ ਆ ਵੀ ਉਹਨਾਂ ਨੇ ਨਾਮ ਇਸਤੇਮਾਲ ਕੀਤਾ, ਉਹ ਲੈਣੀ ਸ਼ੁਰੂ ਕਰਤੀ। ਹੋਰ ਗੱਲ ਇੱਕ ਕੋਈ ਨਹੀਂ ਹੈਗੀ ਕਿ ਐਡੀ, ਪਰ ਲੇਕਿਨ ਉਹ ਜੀ ਮੈਂ ਅੰਜਮ ਸਰੋਇਆ ਸਾਹਿਬ ਨੂੰ ਇਸ ਗੱਲ ਦੀ ਦਾਤ ਦੇਣਾ, ਬਾਕੀ ਇਦਾਂ ਹੀ ਗੱਲ ਆ ਵੀ ਕੁਝ ਮਾਮਲਿਆਂ ਦੇ ਵਿੱਚ ਉਹ ਬਹੁਤ ਸਟ੍ਰਿਕਟ ਆ। ਦੂਸਰੇ ਲੋਕ ਉਹ ਸਾਰਾ ਕੁਝ ਕਰਦੇ ਆ ਲੇਕਿਨ ਉਹ ਨਹੀਂ ਕਰਦੇ। ਉਹ ਕਿਸੇ ਗੈਂਬਲਿੰਗ ਐਪ ਦੀ ਕਦੇ ਉਹਨੇ ਨਹੀਂ, ਫਿਰ ਉਹਨੇ ਟਿਕਟੌਕ ਲਾਈਵ ਦੇ ਨਾ ਜਿਹੜਾ ਮੈਨੂੰ ਨਹੀਂ ਸੀ ਪਹਿਲੇ ਉਹ ਕਹਿੰਦਾ ਸੀ ਇਹ ਲਾਈਵ ਵਾਲਾ ਨਹੀਂ ਕੰਮ ਜਿਹੜਾ ਕਈ ਨਹੀਂ ਉਹ ਮੈਂ ਉਹਨੂੰ ਬੜੀ ਵਾਰੀ ਕਿਹਾ ਜੀ, ਮੈਂ ਬੜੀ ਵਾਰੀ ਕਿਹਾ। ਮੇਰਾ ਆਪਣਾ ਨੁਕਤਾ ਨਜ਼ਰ ਇਹ ਨਹੀਂ ਸੀ, ਮੈਂ ਤਾਂ ਇਹੀ ਗੱਲ ਕਰਦਾ ਸੀ ਨਾ ਉੱਥੇ ਬੈਠ ਕੇ ਚੰਗੀ ਗੱਲ ਕਰਨਾ। ਮੇਰਾ ਤਾਂ ਆਪਣਾ ਨੁਕਤਾ ਨਜ਼ਰ ਹੈ ਜਿਸ ਤਰ੍ਹਾਂ ਮੈਨੂੰ ਕ੍ਰਿਕਟ ਦਾ ਬੁਨਿਆਦੀ ਤੌਰ ਤੇ ਨਾ ਆ ਤਾਂ ਐਵੇਂ ਯਾਨੀ ਕਿ ਜਿਹੜਾ ਵਾ ਵੀ ਅੰਜਮ ਹੁਣਾਂ ਨਾਲ ਪੁਰਾਣੇ ਤਲਕਾਤ ਆ ਜਾਂ ਤੁਹਾਡੇ ਨਾਲ 10 ਸਾਲਾਂ ਤੋਂ ਰਿਲੇਸ਼ਨ ਹੈ ਆ। ਮੇਰਾ ਇਹ ਸ਼ੌਕ ਕੋਈ ਨਹੀਂ ਹੈ। ਮੇਰਾ ਤਾਂ ਆਪਣਾ ਕ੍ਰਿਕਟ ਦਾ ਆਪਣੀ ਸਾਈਟ ਆ ਆਪਣਾ, ਯਾਨੀ ਕਿ ਮੈਨੂੰ ਤਾਂ ਫਰਕ ਜਿਹੜਾ ਵਾ ਨਾ ਉਹੀ। ਬਲਕਿ ਮੇਰਾ ਸਭ ਤੋਂ ਜ਼ਿਆਦਾ ਮੁਤਾਸਰ ਇਹ ਹੋਇਆ ਕਿ ਪਿਛਲੇ 6 ਮਹੀਨਿਆਂ ਤੋਂ ਮੇਰੀ ਯਾਨੀ ਕਿ ਜਿਹੜੀ ਕਮਿਊਨਿਟੀ ਹੈ ਨਾ, ਜਿਹੜੇ ਮੇਰੇ ਦੋਸਤ ਮੈਚਾਂ ਮੂਚਾਂ ਵਾਲੇ, ਮੈਨੂੰ ਯਾਨੀ ਕਿ ਉਹਨਾਂ ਤੋਂ ਘੱਟ ਆਫ ਹੋ ਗਿਆ। ਨਹੀਂ ਹੈ ਆਪਣਾ ਤੇ ਉੱਥੇ ਮੈਂ ਜਿਸ ਤਰ੍ਹਾਂ ਟਿਕਟੌਕ ਤੇ ਲਾਈਵ ਜਿਹੜਾ ਬਹਿੰਦੇ ਆ ਨਾ, ਉਹ ਬੜਾ ਅੱਛਾ ਹੈ ਕਿ ਮੈਚਾਂ ਤੇ ਤਬਸਰਾ ਕਰਨ ਲਈ। ਉਹ ਬੜਾ ਨਹੀਂ ਜੀ, ਤੁਸੀਂ ਆਪਣਾ ਕਿਸੇ ਵੀ ਕੋਈ ਲਿਟਰੇਚਰ ਤੇ ਕਿਸੇ ਵੀ ਹਿਸਟਰੀ ਤੇ ਤੁਸੀਂ ਕਿਸੇ ਤੇ ਗੱਲ ਕਰੋ। ਇਹ ਤਾਂ ਟਿਕਟੌਕ ਨੂੰ ਨਹੀਂ ਬੁਰਾ ਕਹਿ ਸਕਦੇ ਅਸੀਂ, ਲੋਕਾਂ ਨੂੰ ਹਾਂ ਜਿਹੜੇ ਗੱਲ ਕਰਨੀ ਯਾਰ, ਉਹ ਜਿਸ ਤਰ੍ਹਾਂ ਹੈ ਨਹੀਂ ਹੈ ਸੱਥ ਹੈ ਨਾ, ਉੱਥੇ ਤੁਸੀਂ ਚੰਗੀ ਗੱਲ ਕਰ ਲਓ ਜਾਂ ਉੱਥੇ ਗਾਲਾਂ ਕੱਢ ਲਓ, ਸੱਤ ਤਾਂ ਬੁਰੀ ਨਹੀਂ ਹੈ ਗੱਲ ਕਰਨੀ। ਇਹ ਗੱਲ ਹੈ ਜੀ, ਇਹ ਤੁਹਾਡੀ ਗੱਲ। ਅੱਛਾ, ਮੇਰਾ ਤੁਹਾਡੇ ਨਾਲ ਜੀ ਆਖਰੀ ਸਵਾਲ ਹੈਗਾ ਜੀ ਸਾਹਿਬ ਕਿ ਸਾਡੀ ਜਿਹੜੀ ਪਾਕਿਸਤਾਨੀ ਗਵਰਨਮੈਂਟ ਹੈਗੀ ਆ, ਸਰਕਾਰਾਂ ਜਿਹੜੀਆਂ ਸਾਡੀਆਂ, ਇਹ ਵੀ ਇਹਦੇ ਉੱਤੇ ਕੋਈ ਉਹਨਾਂ ਦੀ ਤਵੱਜਾ ਹੈ ਵੀ ਕਿਸੇ ਤਰ੍ਹਾਂ ਇਹਨੂੰ ਰੋਕਿਆ ਜਾਵੇ ਜਾਂ ਇਹਨੂੰ ਬੰਦ ਕੀਤਾ ਜਾਵੇ ਜਾਂ ਕੋਈ, ਜਾਂ ਇਹ ਸਾਨੂੰ ਆਵਾਮ ਨੂੰ ਚਾਹੀਦਾ ਕਿ ਅਸੀਂ ਇਹਦਾ ਕੋਈ ਖਾਤਮਾ ਕਰੀਏ ਜਾਂ ਘੱਟ ਕਰੀਏ ਕੰਮ? ਯਾਰ ਦੇਖੋ ਮੇਰੀ ਗੱਲ ਸੁਣੋ, ਇਹ ਗਵਰਨਮੈਂਟ ਨੂੰ ਵੀ ਕਰਨੀ ਚਾਹੀਦੀ ਹੈ ਸਖਤੀ, ਲੇਕਿਨ ਉਸ ਤੋਂ ਪਹਿਲੇ ਸਾਨੂੰ ਵੀ ਕੁਛ ਨਾ ਜਿਹੜਾ ਵਾ ਕਰਨਾ ਚਾਹੀਦਾ ਵਾ। ਮੇਰਾ ਨਾ ਇੱਕ ਦੋਸਤ ਹੈ ਸੀ FSC ਦੇ, ਉਹ ਮੈਂ ਦੇਖਿਆ ਕਿ ਉਹ ਐਕਚੁਅਲੀ ਇਸ ਤਰ੍ਹਾਂ ਮੰਗਣ ਵਾਲੇ ਉਹਨਾਂ ਨੂੰ ਬਿਲਕੁਲ ਨਹੀਂ ਪੈਸਾ ਦਿੰਦਾ। ਉਹ ਬਹੁਤ ਸਾਰੀਆਂ ਚੀਜ਼ਾਂ ਬੜਾ ਸੁਣੀ। ਇੱਕ ਦਫਾ ਮੈਂ ਕਿਹਾ ਮੈਂ ਕਿਹਾ ਵੀ ਯਾਰ ਮਦਰ, ਮੈਂ ਕਿਹਾ ਦੇ ਇਹਨੂੰ 10 ਰੁਪਏ ਤੇ ਜਾਣ ਤੱਕ। ਕਹਿੰਦਾ ਨਹੀਂ, ਇਹ ਗਲਤ ਕੰਮ ਦੀ ਹੌਸਲਾ ਹੱਕਦਾਰ ਨਹੀਂ। ਹੱਕਦਾਰ ਨਹੀਂ ਹੈ ਯਾਨੀ ਕਿ ਡਿਜ਼ਰਵਿੰਗ ਬੰਦੇ ਨੂੰ ਉਸ ਭਲੇ ਵਕਤ ਸੀ 100 ਰੁਪਇਆ ਦੇ ਦਿੰਦਾ ਸੀ, ਲੇਕਿਨ ਮੰਗਣ ਵਾਲੇ ਨੂੰ ਮੈਂ ਕਦੇ ਨਹੀਂ ਦੇਖਿਆ ਕਿ ਜਿਹੜਾ ਗੱਲ ਸਾਡੀ ਸਰਕਾਰਾਂ ਦਾ ਕੋਈ ਇਹਦੇ ਉੱਤੇ ਮੈਨੂੰ ਖਾਸ ਐਡਾ ਉਹ ਲੱਗਦਾ ਕੋਈ ਨਹੀਂ ਹੈਗਾ। ਇਹ ਕੰਮ ਸੌਖਾ ਵੀ ਨਹੀਂ ਹੈ ਇਹਨਾਂ ਨੂੰ ਰੋਕਣਾ। ਇਹਦੇ ਵਾਸਤੇ ਬਹੁਤ ਸਾਰੇ ਲੋਕਾਂ ਦੀ ਮੁਖਾਲਫਤ ਵੀ ਖਰੀਦਣੀ ਪੈਣੀ ਆ। ਇਹ ਬੜਾ ਵੱਡਾ ਹੋਆ ਜੇ ਸਾਡਾ ਸਰਕਾਰਾਂ ਇਹ ਕੰਮ ਕਰ ਜਾਣ। ਮਗਰਮੱਛ ਬੜੇ ਤਕੜੇ, ਇਹ ਬਹੁਤ ਵੱਡੇ ਵੱਡੇ ਮਗਰਮੱਛ ਜੀ। ਤੇ ਦੂਜਾ ਇਹ ਆ ਫਿਰ ਮਜ਼ਲੂਮ ਨਜ਼ਰ ਆਉਂਦੇ ਆ ਉਹ, ਫਿਰ ਇਸ ਕਰਕੇ ਜੇ ਕਿਸੇ ਨਾਲ ਹੁਣ ਸੋਸ਼ਲ ਮੀਡੀਆ ਤਾਂ ਭਾਈ ਉਹਨਾਂ ਦੀ ਪਾਵਰ ਹੀ ਬੜੀ ਆ। ਸੋਸ਼ਲ ਮੀਡੀਆ ਤੇ ਉਹਨਾਂ ਦੀ ਬੜੀ ਪਾਵਰ। ਸਾਡਾ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਨਹੀਂ ਹੈਗਾ ਕਿ ਤੁਸੀਂ ਖੈਰ ਖੈਰਾਤ ਨਾ ਕਰੋ, ਤੁਸੀਂ ਜ਼ਕਾਤ ਨਾ ਦਿਓ, ਕਿਧਰੇ ਗੱਲ ਨੂੰ ਦੂਜੇ ਪਾਸੇ ਲੈ ਜਾਵੇ ਤੇ ਸਾਨੂੰ ਜਿਹੜਾ ਆ ਉਹ ਇਸ ਬਾਰੇ ਚ ਕੋਈ ਗਲਤ ਉਹ ਤਾਸਰ ਸਾਡਾ ਫੈਲੇ। ਗੱਲ ਸਾਡੀ ਹੈਗੀ ਆ ਕਿ ਜਿਹੜਾ ਹੱਕਦਾਰ ਆ ਨਾ ਜੀ, ਜਿਹੜਾ ਸਫੈਦ ਪੋਸ਼ ਰਜਿਸਟਰਡ ਨੂੰ ਛੱਡ ਦੋ। ਇਹ ਲੋਕ ਪੱਕੇ ਰਜਿਸਟਰਡ ਹੋ ਚੁੱਕੇ ਆ। ਇਹਨਾਂ ਨੇ ਆਪਣੇ ਨਾਮ ਲਿਖਵਾਲੇ ਹੋਏ ਆ। ਪਿੰਡ ਦੇ ਚੌਧਰੀ ਕੋਲ ਵੀ ਹੋਈ ਆ, ਪਿੰਡ ਦੇ ਨੰਬਰਦਾਰ ਕੋਲ ਵੀ ਹੋਈ ਆ, ਪਿੰਡ ਦਾ ਕੋਈ ਚੰਗਾ ਕਾਰੋਬਾਰੀ ਆ ਉਹਦੇ ਕੋਲ ਵੀ ਹੋਈ ਆ, ਨਾਜ਼ਮ ਕੋਲ, ਚੇਅਰਮੈਨ ਅੱਗੇ। ਇਹ ਸਾਰੇ ਇਹੀ ਲੋਕ ਆ ਔਰ ਸਾਰੇ ਇਹਨਾਂ ਦੀ ਉਹ ਮਦਦ ਕਰਦੇ ਆ। ਲੇਕਿਨ ਜਿਹੜੇ ਲੋਕ ਇਸ ਗੱਲ ਦੇ ਹੱਕਦਾਰ ਆ, ਉਹ ਘਰ ਦੇ ਵਿੱਚ ਬੈਠੇ ਆ, ਨਾ ਉਹ ਕਿਸੇ ਅੱਗੇ ਹੱਥ ਫੈਲਾ ਸਕਦੇ ਆ। ਉਹਨਾਂ ਦੇ ਯਾਰ ਆਪਣੇ ਸਭ ਤੋਂ ਪਹਿਲਾਂ ਤਾਂ ਯਾਰ ਆਪਣੇ ਭੈਣ ਭਰਾ ਨੂੰ ਦੇਖਣਾ ਚਾਹੀਦਾ। ਜਦੋਂ ਕੋਈ ਚੀਜ਼ ਦੇਣੀ ਹੋਵੇ ਨਾ, ਕਿਸੇ ਦੀ ਮਦਦ ਕਰਨੀ ਹੋਵੇ, ਸਭ ਤੋਂ ਪਹਿਲਾਂ ਇਹਨਾਂ ਦਾ ਤਾਂ ਕੱਲਾ ਕਮਾ ਕਰਨਾ ਚਾਹੀਦਾ। ਇਹਨਾਂ ਨੇ ਐਡਾ ਵੱਡਾ ਸਾਊਦੀਆ ਦੇ ਵਿੱਚ ਤੇ UAE ਦੇ ਵਿੱਚ ਸਾਡੇ ਕਮਾਊ ਮਾਂ ਪਿਓ ਦੇ ਜਿਹੜੇ ਮਜ਼ਦੂਰੀ ਕਰਨ ਗਏ ਹੋਏ ਪੁੱਤਰ ਆ ਨਾ, ਉਹਨਾਂ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਬਾਕੀ ਸਾਡੀ ਅੱਜ ਦੀ ਵੀਡੀਓ ਜੀ ਇਹੀ ਸੀਗੀ ਤੇ ਲਵ ਯੂ ਹੋ ਗਿਆ ਜੀ ਸਾਰੇ ਵੀਰਾਂ ਨੂੰ। ਕੱਲ ਨੂੰ ਕੋਈ ਰੂਟੀਨ ਦੀ ਜ਼ਿੰਮੇਵਾਰੀ ਵਾਲੀ ਕਰਾਂਗੇ, ਕੱਲ ਨੂੰ ਕੋਈ ਰੂਟੀਨ ਦੀ ਵੀਡੀਓ ਬਣਾਵਾਂਗੇ ਜੀ। ਤੇ ਵੀਡੀਓ ਪੂਰੀ ਦੇਖਿਆ ਕਰੋ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ। ਬੜੀ ਮਿਹਰਬਾਨੀ ਜਨਾਬ, ਰੱਬ ਰੱਖੇ।